ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਕੋਲੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नूं प्रोग्राम सच्चो सच विच बहुत शुक्रिया जी। डॉक्टर साहब अज 18 सितंबर 2018 5 असू नानकशाही संमत 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਇਰ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਨਾਲ ਹੀ ਸ਼ੇਅਰ ਕਰੋ ਤੇ YouTube ਤੇ ਇਸ ਨੂੰ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ ਟੀਵੀ 84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਗੱਲਬਾਤ ਕਰਾਂਗੇ ਅੱਜ ਦੇ ਪਹਿਲੇ ਅਹਿਮ ਇਸ਼ੂ ਦੀ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਜਦੋਂ ਅਸੀਂ ਇੱਕ ਅੰਗਰੇਜ਼ੀ ਦਾ ਲਫ਼ਜ਼ ਇੰਪੀਰੀਅਲਿਜ਼ਮ ਇਸਤੇਮਾਲ ਕਰਦੇ ਹਾਂ ਸੋ ਜ਼ਾਹਰ ਹੈ ਕਿ ਇਹ ਵਿਚਾਰਧਾਰਾ ਨਾਲ ਜੁੜਿਆ ਵੀ ਹੁੰਦਾ ਹੈ, ਮਜ਼ਹਬ ਨਾਲ ਜੁੜਿਆ ਵੀ ਹੁੰਦਾ ਹੈ ਤੇ ਕਈ ਵਾਰ ਧੌਂਸ ਜਮਾਨ ਵਾਲੀ ਜਿਹੜੀ ਵੀ ਕੋਈ ਸਲਤਨਤ ਬਾਦਸ਼ਾਹ ਨਾਲ ਜੁੜਿਆ ਵੀ ਹੁੰਦਾ ਹੈ ਜੀ। ਜਦੋਂ ਅਸੀਂ ਬ੍ਰਿਟਿਸ਼ ਇੰਪੀਰੀਅਲਿਜ਼ਮ ਦੀ ਗੱਲ ਕਰਦੇ ਸੀ ਕਿ ਬ੍ਰਿਟਿਸ਼ ਸਾਮਰਾਜਵਾਦ, ਸੋ ਜ਼ਾਹਰ ਹੈ ਕਿ ਬੇਸ਼ੱਕ ਉਹ ਰਾਜਾ ਜਾਂ ਰਾਣੀ ਉਹਨੂੰ ਰੂਲ ਕਰਦੇ ਸੀ ਪਰ ਉਹ ਗੈਰਾਂ ਦਾ ਬ੍ਰਿਟਨ ਤੋਂ ਆ ਕੇ ਜਿਨ੍ਹਾਂ ਨੇ ਇੱਕ ਕੰਪਨੀ ਦੇ ਤੌਰ ਤੇ 1602-3 ਦੇ ਵਿੱਚ ਪਹਿਲੇ ਰਾਈਟਸ ਮੁਗਲਾਂ ਤੋਂ ਲਏ ਵਪਾਰ ਕਰਨ ਦੇ, ਸੂਰਤ ਦੇ ਵਿੱਚ ਆ ਕੇ ਬੰਬੇ ਵਿੱਚ ਆ ਗਏ, ਫਿਰ ਹੌਲੀ ਕਿਵੇਂ ਉਹਨਾਂ ਨੇ ਭਾਰਤ ਦੇ ਉੱਤੇ ਹੀ ਕਬਜ਼ਾ ਕਰ ਲਿਆ। ਇਹ ਦੁਨੀਆ 'ਚ ਆਪਣੇ ਆਪ 'ਚ ਇੱਕੋ ਇੱਕ ਮਿਸਾਲ ਹੈ ਕਿ ਕੋਈ ਵਪਾਰਕ ਕੰਪਨੀ ਨੇ ਇਵੇਂ ਸਾਰੇ ਦੇਸ਼ ਤੇ ਕਬਜ਼ਾ ਕੀਤਾ ਹੋਏ। ਪਰ ਉਸ ਕਬਜ਼ੇ ਦੇ ਪਿੱਛੇ ਭਾਵੇਂ ਸਾਹਮਣੇ 15-20 ਹਜ਼ਾਰ ਗੋਰੇ ਹੀ ਸਨ ਜਿਹੜੇ ਕਦੇ ਵੀ ਇਸ ਤੋਂ ਨੰਬਰ ਉਹਨਾਂ ਦਾ 20-25 ਹਜ਼ਾਰ ਤੋਂ ਜ਼ਿਆਦਾ ਨਹੀਂ ਹੋਇਆ, ਪਰ ਉਹਨਾਂ ਦੇ ਪਿੱਛੇ ਬ੍ਰਿਟਿਸ਼ ਨੇਸ਼ਨ ਖੜਾ ਸੀ ਔਰ ਉਹਨਾਂ ਨੂੰ ਜਿਹੜਾ ਉਸ ਚੋਂ ਫਾਇਦਾ ਨਿਕਲਦਾ ਸੀ। ਉਹ ਕੱਚਾ ਮਾਲ ਇੱਧਰੋਂ ਜਾਣਾ, ਉੱਧਰ ਇੰਡਸਟਰੀਅਲ ਰੈਵੋਲੂਸ਼ਨ ਸ਼ੁਰੂ ਹੋ ਚੁੱਕਾ ਸੀ ਯੂਰਪ ਦੇ ਵਿੱਚ ਔਰ ਭਾਰਤ ਬੜੀ ਜ਼ਬਰਦਸਤ ਕੱਚੇ ਮਾਲ ਦੀ ਮੰਡੀ ਵੀ ਸੀ ਔਰ ਫਿਰ ਉੱਥੋਂ ਤਿਆਰ ਹੋ ਕੇ ਸਟਫ ਦੀ ਜਿਹੜੀ ਹੈ ਪੱਕੇ ਮਾਲ ਦੀ ਮੰਡੀ ਵੀ ਸੀ। ਸੋ ਉਸ ਸਾਰੇ ਨੂੰ ਹੀ ਅਸੀਂ ਫਿਰ ਗੱਲ ਇੱਥੋਂ ਤੱਕ ਨਹੀਂ ਸੀ। ਬ੍ਰਿਟਨ ਨੇ ਔਰ ਜਾਂ ਬ੍ਰਿਟਿਸ਼ ਬਸਤੀਵਾਦੀਆਂ ਨੇ ਫਿਰ ਕਿਵੇਂ ਆਪਣੀ ਤਹਿਜ਼ੀਬ, ਆਪਣੀ ਜ਼ਬਾਨ, ਆਪਣਾ ਪਹਿਰਾਵਾ, ਆਪਣੀ ਜੀਵਨ ਜਾਚ ਇਹ ਸਾਰੀ ਲੋਕਾਂ ਦੇ ਉੱਤੇ ਥੋਪੀ। ਸ਼ੁਰੂ ਦੇ ਵਿੱਚ ਉਹਨਾਂ ਨੇ ਆਪਣੇ ਆਪ ਤੱਕ ਜਾਂ ਸਰਕਾਰੀ ਦਰਬਾਰੇ ਰੱਖੀ, ਫਿਰ ਦੇਖਾ ਦੇਖੀ ਜਿਹੜੇ ਉਹਨਾਂ ਦੇ ਵਫਾਦਾਰ ਬਣਦੇ ਗਏ, ਉਹਨਾਂ ਦੇ ਮੁਲਾਜ਼ਮ ਬਣੇ ਜਾਂ ਕਲਰਕ ਕਿੰਗ ਖੜੇ ਕੀਤੇ ਉਹਨਾਂ ਨੇ ਔਰ ਇਹ ਸਾਰੇ ਚੋਂ ਫਿਰ ਉਹੀ ਕੁਝ ਨਿਕਲਿਆ ਕਿ ਜਿਹੜੇ ਉਹਨਾਂ ਦਾ ਸੋਚਣ ਢੰਗ ਸੀ ਉਹਨਾਂ ਮੁਤਾਬਕ ਹੀ ਸੋਚਣ ਲੱਗੇ। ਗੋਰੇ ਤਾਂ ਬਣ ਨਹੀਂ ਸੀ ਸਕਦੇ, ਚਮੜੀ ਦਾ ਰੰਗ ਤਾਂ ਗੋਰਾ ਨਹੀਂ ਸੀ ਹੋਣਾ, ਪਰ ਹੌਲੀ ਉਹਨਾਂ ਦੇ ਅੰਦਰ ਇੱਕ ਜਿਹੜਾ ਬੌਣਾਪਨ ਪੈਦਾ ਹੋਇਆ ਜਿੱਥੇ ਨਾ ਤਾਂ ਉਹਨਾਂ ਦੇ ਕੋਲ ਆਪਣੀ ਤਹਿਜ਼ੀਬ, ਆਪਣੀ ਜ਼ਬਾਨ, ਆਪਣੀ ਜੀਵਨ ਜਾਚ ਦਾ ਪ੍ਰਾਈਡ ਸੀ, ਨਾ ਹੀ ਉਹ ਗੋਰਿਆਂ ਦੇ ਬਰਾਬਰ ਗੋਰੇ ਬਣ ਕੇ ਵੀ ਗੋਰੀਆਂ ਨਾਲ ਵਿਆਹ ਕਰਵਾ ਕੇ ਵੀ ਉਹ ਗੋਰੇ ਨਹੀਂ ਸੀ ਬਣ ਸਕਦੇ। ਸੋ ਜ਼ਾਹਰ ਹੈ ਵੀ ਇਸ ਕਿਸਮ ਦੇ ਜਿਹੜੇ ਮਿਜਟ ਸੀ ਜਾਂ ਸਾਈਕੋਲੋਜੀਕਲ ਕੈਜੂਅਲਟੀ ਸੀ, ਮਾਨਸਿਕ ਜਾਂ ਮਨੋਵਿਗਿਆਨਕ ਤੌਰ ਤੇ ਜਿਹੜੇ ਮੁਰਦਾ ਲੋਕ ਸੀ, ਉਹਨਾਂ ਦੀ ਇੱਕ ਪੂਰੀ ਕਲਾਸ ਪੈਦਾ ਹੋਈ। ਉਹਨੂੰ ਹੀ ਅਸੀਂ ਕਲਰਕ ਕਿੰਗ ਦਾ ਕਨਸੈਪਟ ਕਹਿੰਦੇ ਹਾਂ। ਔਰ ਉਹਨਾਂ ਦੇ ਘਰਾਂ ਦੇ ਵਿੱਚ ਵੀ ਫਿਰ ਜਿੱਥੇ ਉਹਨਾਂ ਨੇ ਦੇਖੋ ਦੇਖੀ, ਕਿਉਂਕਿ ਬ੍ਰਿਟਿਸ਼ ਬਾਦਸ਼ਾਹ ਸਨ, ਕੰਟਰੋਲ ਕਰਦੇ ਸੀ, ਉਹਨਾਂ ਦੀ ਹਰ ਚੀਜ਼ ਹੀ ਸੋਹਣੀ ਲੱਗਣ ਲੱਗ ਗਈ। ਜੇ ਕੋਈ ਸੋਹਣਾ ਬੱਚਾ ਹੈ ਤਾਂ ਉਹਨੂੰ ਕਹਿਣਾ ਜੀ ਗੋਰਿਆਂ ਵਰਗਾ ਹੈ। ਸੋ ਜ਼ਾਹਰ ਹੈ ਕਿ ਉਹਦੇ ਸਾਡੇ ਲਈ ਖੂਬਸੂਰਤੀ ਦਾ ਕ੍ਰਾਈਟੇਰੀਆ ਵੀ ਗੋਰਾ ਸੀ। ਜੇ ਕਿਸੇ ਨੇ ਚੰਗਾ ਪਹਿਰਾਵਾ ਪਾਇਆ ਕਿ ਬਿਲਕੁਲ ਅੰਗਰੇਜ਼ਾਂ ਵਾਂਗ ਹੈ, ਜਿਹੜਾ ਹੈ ਉਹ ਬਿਲਕੁਲ ਵੈਲ ਡਰੈਸਡ ਹੈ। ਸੋ ਸਾਰੀਆਂ ਜਿਹੜੀਆਂ ਡੈਫੀਨੇਸ਼ਨ ਸੀ ਉਹਦੇ 'ਚ ਸਾਡੇ ਮੌਸਮ ਮੁਤਾਬਕ ਸਾਡੀ ਖੁਰਾਕ ਕੀ ਹੈ, ਸਾਡੇ ਖਿੱਤੇ ਮੁਤਾਬਕ ਸਾਡਾ ਪਹਿਰਾਵਾ ਕੀ ਹੈ, ਉਸ ਸਾਰੇ ਨੂੰ ਪਾਸੇ ਛੱਡ ਕੇ ਜਿਹੜਾ ਕੰਪਲੈਕਸ ਸੀ, ਇਨਫੀਰੀਅਰਿਟੀ ਕੰਪਲੈਕਸ, ਉਹਦੇ ਚੋਂ ਜਿਹੜੇ ਉਹ ਨਿਕਲ ਹੀ ਨਹੀਂ ਸਕੇ ਲੋਕ ਔਰ ਨਤੀਜੇ ਦੇ ਤੌਰ ਤੇ ਬੜੀ ਥੋੜੀ ਗਿਣਤੀ ਵਾਲੇ 20-25 ਹਜ਼ਾਰ ਗੋਰਿਆਂ ਨੇ
ਜਦੋਂ ਉਹਨਾਂ ਨੇ ਮੁਲਕ ਛੱਡਿਆ 33 ਕਰੋੜ ਦੀ ਆਬਾਦੀ ਇੱਧਰ 8-9 ਕਰੋੜ ਦੀ ਉੱਧਰ, ਇਸ ਸਾਰੇ ਦੇ ਉੱਤੇ ਰਾਜ ਕੀਤਾ। ਸੋ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਬਹੁਤ ਵਾਰ ਇਹ ਨਹੀਂ ਹੈ ਕਿ ਕੋਈ ਸਿੱਧੇ ਤੌਰ ਤੇ ਤੁਹਾਡੇ ਤੇ ਕਬਜ਼ਾ ਕਰਕੇ ਤੁਹਾਨੂੰ ਜਿਹੜਾ ਉਹ ਆਪਣੀ ਜੀਵਨ ਜਾਚ ਦਿੰਦਾ ਹੈ। ਬਹੁਤ ਵਾਰ ਜਿਸ ਨੂੰ ਜਦੋਂ ਅਸੀਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਕਿ ਜਿਸ ਹੀ ਕੀ ਸਰਕਾਰ ਤਿਸ ਹੀ ਕਾ ਸਭ ਕੋਈ, ਕਿ ਜਿਹਦੀ ਹਕੂਮਤ ਹੁੰਦੀ ਹੈ ਸਭ ਕੁਝ ਹੀ ਉਹਦਾ ਹੋ ਜਾਂਦਾ ਹੈ, ਕਿਉਂਕਿ ਸੱਭਿਆਚਾਰ ਵੀ ਉਹਨਾਂ ਦੇ ਚੱਲਦੇ ਨੇ, ਜ਼ਬਾਨ ਵੀ ਉਹਨਾਂ ਦੀ ਜਿਹੜੀ ਹੈ ਉਹ ਐਕਸੈਪਟੇਬਲ ਹੁੰਦੀ ਹੈ, ਪਹਿਰਾਵਾ ਵੀ ਉਹਨਾਂ ਦਾ ਹੁੰਦਾ, ਔਰ ਇਸ ਦਾ ਹੀ ਨਤੀਜਾ ਹੁੰਦਾ ਹੈ। ਔਰ ਇਹਨਾਂ ਨੇ ਕਿਉਂਕਿ ਬ੍ਰਾਹਮਣ ਇਸ ਪੱਖੋਂ ਉਹਨਾਂ ਨੇ ਪਹਿਲਾਂ ਹੀ ਇਹ ਕੋਟ ਕੀਤਾ ਹੋਇਆ ਕਿ ਯਥਾ ਰਾਜਾ ਤਥਾ ਪ੍ਰਜਾ, ਕਿ ਜੋ ਜਿਹਾ ਬਾਦਸ਼ਾਹ ਹੁੰਦਾ ਹੈ ਉਹ ਜਿਹੀ ਪ੍ਰਜਾ ਹੁੰਦੀ ਹੈ। ਸੋ ਜ਼ਾਹਿਰ ਹੈ ਕਿ ਹਕੂਮਤਾਂ ਨੇ, ਜੇ ਅੱਜ ਅਸੀਂ ਦੁਨੀਆ ਦੇ ਵਿੱਚ ਯੂਰਪ ਦੀ ਹਰ ਚੀਜ਼ ਉਸ ਦੀ ਡੋਮੀਨੈਂਸ ਦੇਖਦੇ ਹਾਂ, ਤੇ ਇਸ ਦੇ ਵਿੱਚ ਇੱਕ ਬੜਾ ਵੱਡਾ ਰੋਲ ਇਹ ਯੂਰਪੀਅਨ ਬਸਤੀਵਾਦ ਦਾ ਹੈ, ਕਿਉਂਕਿ ਜਿੱਥੇ ਜਿੱਥੇ ਇਹ ਗਏ ਉੱਥੇ ਆਪਣੀ ਉਹ ਭਾਵੇਂ ਸਪੇਨ ਸੀ, ਪੁਰਤਗਾਲ ਸੀ, ਨਾਰਵੇ ਸੀ, ਫਰਾਂਸ ਸੀ, ਹਾਲੈਂਡ ਸੀ, ਤੁਸੀਂ ਕੋਈ ਵੀ ਮੁਲਕ ਜਿਹੜਾ ਹੈ ਯੂਰਪ ਦਾ ਉਹ ਐਸਾ ਨਹੀਂ ਸੀ ਜਿਹਨੇ ਬਾਹਰ ਨਿਕਲ ਕੇ ਜਿਹੜਾ ਉਹ ਦੂਜਿਆਂ ਨੂੰ ਗੁਲਾਮ ਨਾ ਬਣਾਇਆ ਹੋਏ ਜਾਂ ਆਪਣਾ ਬਸਤੀਵਾਦ ਨਾ ਸਥਾਪਿਤ ਕੀਤਾ ਹੋਏ। ਇਸ ਲਈ ਉਹਨਾਂ ਨੇ ਲੋਕਾਂ ਦੀਆਂ ਰੇਸਿਸ ਬਦਲ ਦਿੱਤੀਆਂ, ਜ਼ਬਾਨ ਬਦਲ ਦਿੱਤੀ। ਹੁਣ ਅਸੀਂ ਹਰ ਜਿਹੜੇ ਸਾਊਥ ਅਮਰੀਕਾ ਦੇ ਦੇਸ਼ਾਂ ਵਾਲੇ ਨੇ ਉਹਨਾਂ ਨੂੰ ਸਪੈਨਿਸ਼ ਕਹਿੰਦੇ। ਹੁਣ ਕਿੱਥੇ ਸਪੇਨ ਯੂਰਪ 'ਚ ਹੈ, ਕਿੱਥੇ ਸਾਊਥ ਅਮਰੀਕਾ ਹੈ, ਪਰ ਕਿਉਂਕਿ ਜਦੋਂ ਇਹਨਾਂ ਨੇ ਆਪਸੀ ਸਮਝੌਤਾ ਕੀਤਾ ਸਪੇਨ ਔਰ ਪੁਰਤਗਾਲ ਨੇ, ਇੱਕ ਅੱਧਾ ਛੱਡ ਕੇ ਸ਼ਾਇਦ ਅਰਜਨਟੀਨਾ ਤੇ ਪੁਰਤਗਾਲ ਦਾ ਇੰਪੈਕਟ ਸੀ, ਬਾਕੀ ਸਾਰਾ ਸਪੇਨ। ਸੋ ਉਹਨਾਂ ਦੇ ਨਾਲ ਉਹਨਾਂ ਦੀ ਕਿਉਂਕਿ ਜਿਹੜੇ ਸਪੇਨ ਦੇ ਸੀ ਉਹਨਾਂ ਦੀ ਜ਼ਬਾਨ ਸਪੈਨਿਸ਼ ਸੀ, ਸੋ ਜ਼ਾਹਿਰ ਹੈ ਵੀ ਇਹਨਾਂ ਦੀਆਂ ਆਪਣੀਆਂ ਜ਼ਬਾਨਾਂ ਗਾਇਬ ਹੋ ਗਈਆਂ ਔਰ ਸਪੈਨਿਸ਼ ਬਣ ਗਈ, ਰੇਸ ਵੀ ਇਹਨਾਂ ਦੀ ਬਦਲ ਗਈ, ਹਿਸਪੈਨਿਕ ਸਪੈਨਿਸ਼ ਇਹ ਕਹਿਣ ਲੱਗ ਗਏ। ਈਵਨ ਜਿਹੜੀਆਂ ਉਹਨਾਂ ਦੇ ਸ਼ੌਕ ਸੀ, ਜੇ ਫੁੱਟਬਾਲ ਸਪੇਨ ਵਾਲੇ ਖੇਡਦੇ ਸੀ, ਤੇ ਅੱਜ ਵੀ ਜੋ ਬ੍ਰਾਜ਼ੀਲ ਹੋਏ ਜਾਂ ਇੱਕ ਦੋ ਇਹਨਾਂ ਦੇ ਅਰਜਨਟੀਨਾ ਜਾਂ ਦੂਸਰੇ ਮੁਲਕ ਉਹਨਾਂ ਜਿਹਨੂੰ ਸੌਕਰ ਕਹਿੰਦੇ ਨੇ, ਉਹਨਾਂ ਦੀਆਂ ਪਪੂਲਰ ਸਪੋਰਟਸ ਨੇ, ਕਿਉਂਕਿ ਉਹ ਰੂਲਰਸ ਦੇ ਨਾਲ ਆਈ ਹੋਈ ਉਹਨਾਂ ਦੀ ਜਿਹੜੀ ਵੀ ਚਾਹਤ ਸੀ ਉਹ ਇਹਨਾਂ ਦੀ ਚਾਹਤ ਬਣ ਗਈ। ਸੋ ਇਸੇ ਤਰ੍ਹਾਂ ਇਹ ਸਾਰੇ ਗੁਲਾਮੀ ਹੀ, ਜਦੋਂ ਅਸੀਂ ਗੁਲਾਮੀ ਨੂੰ ਬ੍ਰੌਡਲੀ ਡਿਫਾਈਨ ਕਰਦੇ ਹਾਂ, ਕੋਈ ਜ਼ਰੂਰੀ ਨਹੀਂ ਹੁੰਦਾ ਵੀ ਤੁਹਾਡੇ ਸਿਰ ਦੇ ਉੱਤੇ ਕੋਈ ਡੰਡਾ ਲੈ ਕੇ ਖੜਾ ਹੈ ਔਰ ਤੁਹਾਨੂੰ ਇਹ ਕਹਿ ਰਿਹਾ ਵੀ ਇਹ ਕਰ ਜਾਂ ਇਹ ਨਾ ਕਰ। ਜਿਵੇਂ ਅਕਸਰ ਅਮਰੀਕਨ ਕੰਟੈਕਸਟ ਦੇ ਵਿੱਚ ਜਿਹੜਾ ਸਲੇਵਰੀ ਦਾ ਦੌਰ ਸੀ ਉਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਵੀ ਜੇ ਕਾਲਾ ਸਲੇਵ ਹੈ ਘਰ ਦੇ ਵਿੱਚ ਹੈ ਔਰ ਮਾਲਕ ਜਿਹੜਾ ਬਿਮਾਰ ਹੋ ਗਿਆ ਤਾਂ ਉਹਨੇ ਅਗਲੇ ਦਿਨ ਦੇਖਣਾ ਤਾਂ ਉਹਨੇ ਕਹਿਣਾ ਵੀ ਆਰ ਵੀ ਸਿਕ ਟੁਡੇ, ਜੀ ਅੱਜ ਅਸੀਂ ਬਿਮਾਰ ਹਾਂ, ਉਹਦੇ ਨਾਲ ਹੀ ਬਿਮਾਰ ਹੋ ਗਿਆ। ਉਹ ਇਹ ਕਹਿ ਹੀ ਨਹੀਂ ਸਕਦਾ ਕਿ ਆਰ ਯੂ ਸਿਕ ਟੁਡੇ, ਉਹ ਉਹਦੀ ਹੋਂਦ ਹੀ ਜਿਹੜੀ ਹੈ ਨੌਕਰ ਦੀ ਉਹਦੇ ਨਾਲ ਹੈ। ਸੋ ਆਰ ਵੀ ਸਿਕ ਟੁਡੇ। ਸੋ ਮੈਂ ਇਹ ਸਮਝਦਾ ਵੀ ਗੁਰੂ ਨਾਨਕ ਸਾਹਿਬ ਨੇ ਉਸ ਵਕਤ ਕਿਵੇਂ ਜਿਹੜੇ ਲੋਕ ਸੀ, ਨੇਟਿਵ ਸੀ, ਉਹਨਾਂ ਦੇ ਅੰਦਰ ਵੀ ਇਸ ਕਿਸਮ ਦੀ ਗੁਲਾਮੀ ਦੇ ਸਿੰਪਟਮ ਸਨ, ਅਲਾਮਤਾਂ ਸਨ, ਉਸ ਨੂੰ ਬਿਆਨ ਕੀਤਾ ਗੁਰਬਾਣੀ 'ਚ। ਉਹ ਬੋਲੀ ਦੀ ਗੱਲ ਹੋਏ, ਪਹਿਰਾਵੇ ਦੀ ਗੱਲ ਹੋਏ, ਖੁਰਾਕ ਦੀ ਗੱਲ ਹੋਏ, ਪਰ ਮੈਂ ਉਸ 'ਚ ਵਕਤ ਨਹੀਂ ਦਿਆਂਗਾ ਕਿਉਂਕਿ ਅਕਸਰ ਅਸੀਂ ਡਿਸਕਸ ਕਰਦੇ। ਹੁਣ ਜਦੋਂ ਤੋਂ ਅਸੀਂ 72 ਸਾਲ ਤੋਂ ਜਿਸ ਸਿਸਟਮ ਦੇ ਅੰਦਰ ਅਸੀਂ ਟਰੈਪ ਹੋਏ, ਜ਼ਾਹਰ ਹੈ ਵੀ ਜਦੋਂ ਅਸੀਂ ਤਹਿਜ਼ੀਬ ਦੀ ਗੱਲ ਕਰਦੇ ਹਾਂ ਜਾਂ ਜ਼ਬਾਨ ਦੀ ਗੱਲ ਕਰਦੇ ਹਾਂ, ਤੇ ਜਿਹਨੂੰ ਹਿੰਦੁਸਤਾਨ ਕਿਹਾ ਜਾਂਦਾ ਸੀ ਜਾਂ ਜਿਹੜਾ ਰੀਅਲ ਦੇ ਵਿੱਚ ਹਿੰਦੁਸਤਾਨ ਹੈ ਉਹ ਗੰਗਾ ਜਮਨਾ ਤਹਿਜ਼ੀਬ ਹੈ, ਕਿ ਇਹਨਾਂ ਦੋ ਦਰਿਆਵਾਂ ਦੇ ਵਿਚਕਾਰ ਜਿਹੜੇ ਰਹਿਣ ਵਾਲੇ ਲੋਕ ਨੇ ਉਹਨਾਂ ਦਾ ਧੋਤੀ ਪਹਿਰਾਵਾ, ਉਹਨਾਂ ਦੀ ਬੋਲੀ ਹਿੰਦੁਸਤਾਨੀ ਜਿਹੜੀ ਕਿ ਫਾਰਸੀ ਚੋਂ ਥੋੜੇ ਬਹੁਤ ਲਫ਼ਜ਼, ਸੰਸਕ੍ਰਿਤ ਦੀ ਦੇਵਨਾਗਰੀ ਚੋਂ, ਬ੍ਰਜ ਭਾਸ਼ਾ, ਅਵਧੀ, ਲਖਨਵੀ, ਇਹ ਸਾਰੇ ਜਿਹੜੇ ਰੋਹੇਲਖੰਡੀ, ਇਹ ਜਿਹੜੇ ਅੱਡ ਅੱਡ ਡਾਇਲੈਕਟ ਸੀ, ਇਹਨਾਂ ਨੂੰ ਬੜੀ ਚਲਾਕੀ ਦੇ ਨਾਲ 19ਵੀਂ ਸਦੀ ਦੇ ਅਖੀਰ 'ਚ, ਕਿਉਂਕਿ ਜਿਹੜੇ ਹਿੰਦੂ ਉਸ ਪੀਰੀਅਡ ਦੇ ਸਨ ਉਹਨਾਂ ਨੇ ਐਜੂਕੇਸ਼ਨ ਲਈ ਰੈਜ਼ੀਡੈਂਸੀ ਕਾਲਜ ਕੈਲਕਟਾ 'ਚ 18ਵੀਂ ਸਦੀ ਤੋਂ ਲੈ ਕੇ, ਸੋ ਉਹਨਾਂ ਉਸ ਜ਼ਮਾਨੇ ਤੱਕ ਹਿੰਦੀ ਕੋਈ ਐਜ਼ ਏ ਜ਼ਬਾਨ ਨਹੀਂ ਸੀ, ਲੋਕਲ ਡਾਇਲੈਕਟ ਸਨ, ਔਰ ਉਹਨਾਂ ਨੇ ਜਿਹੜਾ ਉਸ ਨੂੰ ਇੱਕ ਦੇਵਨਾਗਰੀ ਦੇ ਵਿੱਚ ਹਿੰਦੀ ਨਾਂ ਥੱਲੇ ਉਹਨੂੰ ਅੰਗਰੇਜ਼ਾਂ ਤੋਂ ਉਹਨਾਂ ਨੇ ਰੈਕਗਨਾਈਜ਼ ਕਰਵਾ ਲਿਆ ਔਰ ਉਰਦੂ ਦੇ ਬਰਾਬਰ, ਕਿਉਂਕਿ ਉਰਦੂ ਬੇਸ਼ੱਕ ਮੁਗਲਿਆ ਪੀਰੀਅਡ ਦੇ ਵਿੱਚ ਵੀ ਜਿਹੜੀ ਦਿੱਲੀ ਦੇ ਵਿੱਚ ਜਿਹੜੀ ਸਰਕਾਰੀ ਜ਼ਬਾਨ ਸੀ ਲਿਖਤ ਪੜ੍ਹਤ ਦੀ ਉਹ ਤਾਂ ਫਾਰਸੀ ਸੀ, ਪਰਸ਼ੀਅਨ ਸੀ, ਸਿੱਖ ਰਾਜ ਦੇ ਵੇਲੇ ਵੀ ਪਰਸ਼ੀਅਨ ਰਹੀ। ਲੇਕਿਨ ਇਹ ਜਦੋਂ ਅਸੀਂ ਦੇਖਦੇ ਹਾਂ ਕਿ 14ਵੀਂ 15ਵੀਂ ਸਦੀ ਤੱਕ ਪਹੁੰਚਦੇ ਹਾਂ, ਉਰਦੂ ਦੀ ਸ਼ੁਰੂਆਤ ਬੇਸ਼ੱਕ 12ਵੀਂ 13ਵੀਂ ਸਦੀ 'ਚ ਮੁਹੰਮਦ ਸ਼ਾਹ ਰੰਗੀਲਾ, ਜਿਸ ਦੇ ਅਦਰਵਾਈਜ਼ ਰੰਗੀਲਪਣੇ ਦੇ ਬਹੁਤ ਸਾਰੇ ਨਾ ਪੱਖੀ ਕਿੱਸੇ ਨੇ,
पर उस बारे कहा जाता है कि उस दे दौर च उर्दू प्रफुल्लित होया और उस ही पीरीयड दे विच मीर तकी मीर और इस लैवल की उर्दू शायरी भी हुई। उस पीरीयड पहला अमीर खुसरो जिसने तबला और गायकी और ठुमरी और गज़ल और बहुत सारिया चीज़ां जड़ियां ने उहदे नाल जोड़ियां जांदियां और इसे दौर दे विच 14वीं 15वीं सदी तक पहुँचदे हैं ये एक लैंगुएज ऑफ कम्यूनीकेशन बन गई सी। इस दे विच इसकी जिहड़ी स्क्रिप्ट है वो ही सी अरेबिक जिहदे विच पर्शियन लिखी जाती सी और इसका जिहड़ा डायलैक्ट सी जां जिहड़ा ज़बानी कलामी असी करते हैं उस दे विच फारसी दे भी लफज सन और जिहड़ा है वो संस्कृत दे जां हिंदी दे भी लफज सी। सो एक जिहड़ी है कम्यूनीकेशन दा पार्ट सी और इहदी एक्सैप्टेबिलिटी सी। लेकिन 19वीं सदी दे अखीर जदों कि हिंदू तवियां दी जिन्हों एक कल्चरल रेनेसेंस दे थल्ले इन्हां ने एक अपना मूँह मत्था बनाना शुरू किया उस दे विच फिर सारे ही और रविंद्रनाथ टैगोर होए उस तो पहला जिहड़े होर ब्रह्मो समाज नाल संबंधित लोग दैव समाज नाल संबंधित लोग इन्हां सारियां ने और इस सारे दे विच गुपचुप ढंग दे नाल उन्हां नूं लगा कि बई साडी पछाण दे लई जे है ते अपनी असीं जिहड़ी है एक लैंगुएज और इस दौर दे विच ही हिंदी जिहड़ी है वो उन्होंने नाल दी नाल उन्होंने एक रैकोगनीशन दवाई। सो ज़ाहिर है 47 दे विच जदों पार्टीशन हुई एक पासे जिहड़े ऑलरेडी जदों कि पाकिस्तान दे लई मुसलमान संघर्ष कर रहे सन सो उन्होंने भी अपनी पछाण जां आइडेंटिटी जिहड़ी है वो उहदे नाल उर्दू दे नाल जोड़ी क्योंकि उन्होंने किते ना किते मजबूरी भी सी पर किते ना किते ये भी सी कि जे जबान का आधार पंजाबी एटलीस्ट पंजाब के खिते च हुंदा तो फिर गल डिफरेंट होनी सी। इस थोड़ा बहुत पार्ट असी देखते हैं कि अंग्रेज़ों ने भी डेलीबरेटली जिथे उन्होंने बाकी थावां ते सिंध दे विच सिंधी बंगाल दे विच बंगला और दूसरिया थावां ते जिहड़ी मदर टंग है माँ बोली है वो प्राइमरी एजुकेशन च रखी। पंजाब च शायद वो भी समझते सी कि भी जिहड़ा इत्थे दी एक आपसी सांझ दी गल जिहड़ी कि 1849 तक बेशक एजुकेशन सिस्टम वो कोई यूनिवर्सिटियां जां कोई वो लैवल नहीं सी पर हुण ये स्कॉलर्स का मनना है भी किवें मैक्सिमम लिटरेसी रेट सी औरतां दा भी मर्दां दा भी वो सिख राज दे पीरीयड रणजीत सिंह पीरीयड और उहदे च बेशक सिस्टम ट्रैडिशनल मंदिरां नाल जुड़े हुए गुरुकुल मसीतां नाल जुड़े हुए मदरसे और गुरुद्वारे जां धर्मशालावां नाल जुड़ियां हुई पाठशालावां सन लेकिन उही मुढ़ला सोर्स सी एजुकेशन का भी लेकिन उन्होंने सारिਆਂ ਨੂੰ लिबरल ग्रांट सन और एजुकेशन का लैवल बहुत बेहतर सी। सो ज़ाहिर है भी जदों ब्रिटिश आए एक ये भी धारणा है भी बहुत वड्डी गिणती दे विच जिहड़े पंजाबी दे कायदे सन और बेशक उदों पंजाबी जिथे गुरमुखी च लिखी जाती सी उत्थे दूसरे पासे जिहड़ा उहदा अल्फाबैट है उहदे च भी लिखी जाती होएगी जिहड़ी मदरसियां च है क्योंकि जे बाबा फरीद और दूसरिया का कलाम भी गुरु नानक साहब लैके आए 250 साल पहला गुरु साहब तो पहला हुए ने सो वो भी स्क्रिप्ट जिहड़ी है उहदी एक्सैप्टेंस होएगी लेकिन बोली जिहड़ी है वो ठेठ पंजाबी सी और ये अज जदों असी बाबा फरीद दे श्लोक जां उन्हां दे शब्द जिहड़े गुरु ग्रंथ साहब च ने उन्हां वल देखदे हैं तो फिर असी उस बोली दी मिठास नूं जिहड़ी पाकपटन उस सारी बेल्ट दे विच अज भी बोली जाती है उन्होंने असी महसूस कर सकते हैं। सो कुल मिला के मैं समझदा है भी अंग्रेज़ों ने पंजाब दे विच डेलीबरेटली जिथे उन्होंने होर बहुत सारिया वंडियां दी गल कीती उत्थे उन्होंने साडी ज़बान दी जिहड़ी सांझ सी उस नूं दी थां दे उत्ते उत्थे लिया के जिहड़ा वो एक पासे देवनागरी आ गई हिंदी दे थल्ले उर्दू ऑलरेडी क्योंकि यूपी बिहार दे बहुत सारे पढ़े हुए जिहड़े लोग सी वो उर्दू ही जानते सी सो जिहड़ा एडमिनिस्ट्रेटिव दौर है उहदे च वो आए और जिहड़े उन्होंने सेंट्रल सर्विसिज लियांदियां वो रेलवे होण डाकखाने होण कोई होर सेंटर दे महकमे होण ते वो फिर बंगाली बाबू मद्रासी बाबू क्योंकि उहदे च अंग्रेजी सी अंग्रेजी उन्हां नूं ही आउंदी सी। सो कुल मिला के 1947 तक पहुँचते हैं असीं देखते हैं और 47 तो बाद दे दौर च दोनों मुल्कां दे विच जदों भाषा नीति जां जिस नूं असीं माँ बोली नीति की गल जां लैंगुएज ते आधारित सी पाकिस्तान दे विच एक अपने किस्म का क्राइसिस सी
ਉਹਨਾਂ ਦੀ ਮੈਜੋਰਿਟੀ ਬੰਗਲਾ ਸਪੀਕਿੰਗ ਸੀ ਜੀ ਔਰ ਜਿਹੜੇ ਉਰਦੂ ਸਪੀਕਿੰਗ ਗੰਗਾ ਜਮਨਾ ਤਹਿਜ਼ੀਬ ਵਾਲੇ ਸੀ ਜਿਹੜੇ ਇਧਰੋਂ ਗਏ ਉਹ ਤਾਂ ਬਹੁਤ ਮਾਈਨੋਰਿਟੀ 'ਚ ਸਨ। ਔਰ ਜਿਹੜੇ ਵੱਡੇ ਸੂਬੇ ਪਾਕਿਸਤਾਨ ਦੇ ਪੰਜਾਬ, ਸਿੰਧ, ਬਲੋਚਿਸਤਾਨ ਔਰ ਖੈਬਰ ਪਖਤੂਨਵਾ ਉਹਨਾਂ 'ਚੋਂ ਕਿਸੇ ਦੀ ਵੀ ਬੋਲੀ ਉਰਦੂ ਨਹੀਂ ਸੀ। ਔਰ ਜਿਹੜੇ ਫੈਸਲੇ ਮੈਂ ਸਮਝਦਾ ਕਈ ਵਾਰ ਉਹਨਾਂ ਨੂੰ ਇੱਕ ਵਾਰ ਲੈ ਲਿਆ ਜਾਂਦਾ ਹੈ, ਉਹਨਾਂ ਦੀਆਂ ਇੰਪਲੀਕੇਸ਼ਨਸ ਕੀ ਹੋਣਗੀਆਂ, ਕਿੱਥੇ ਗੱਲ ਜਾਏਗੀ ਦਾ ਬਹੁਤ ਵਾਰ ਬਾਅਦ 'ਚ ਜਾ ਕੇ ਅਹਿਸਾਸ ਹੁੰਦਾ ਹੈ। ਤਾਂ ਮੈਂ ਸਮਝਦਾ ਵੀ ਪਾਕਿਸਤਾਨ ਨੇ ਉਰਦੂ ਨੂੰ ਆਪਣਾ ਕੌਮੀ ਜ਼ਬਾਨ ਕਬੂਲਿਆ ਔਰ ਉਸ ਦਾ ਆਫਟਰ ਇਫੈਕਟ ਅਸੀਂ ਦੇਖਦੇ ਹਾਂ। ਬੇਸ਼ੱਕ ਭਾਰਤੀ ਫੌਜ ਨੇ ਪੂਰਾ ਉੱਥੇ ਸਾਜ਼ਿਸ਼ ਕਰਕੇ ਪਹਿਲਾਂ ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ, ਫਿਰ ਫੌਜ ਰਾਹੀਂ ਜਿਹੜਾ ਮਸ਼ਰਕੀ ਬੰਗਾਲ ਸੀ, ਪੂਰਬੀ ਬੰਗਾਲ, ਉਸ ਨੂੰ ਪਾਕਿਸਤਾਨ ਤੋਂ ਤੋੜ ਕੇ ਬੰਗਲਾਦੇਸ਼ ਬਣਾਇਆ। ਪਰ ਇਸ ਦੀ ਜਿਹੜੀ ਪਹਿਲੀ ਜਿਹੜੀ ਗੜਬੜ ਦਾ ਆਧਾਰ ਹੈ ਜਾਂ ਡਿਸਟਰਸਟ ਜਾਂ ਬੇਯਕੀਨੀ ਦੀ ਗੱਲ ਹੈ ਉਹ ਉਦੋਂ ਹੀ ਸ਼ੁਰੂ ਹੋ ਗਈ ਸੀ ਜਦੋਂ ਕਿ ਉਰਦੂ ਪਾਕਿਸਤਾਨ ਦੀ ਕੌਮੀ ਜ਼ਬਾਨ ਬਣਿਆ। ਬੰਗਾਲੀਆਂ ਨੇ ਇਹਨੂੰ ਐਕਸੈਪਟ ਨਹੀਂ ਕੀਤਾ ਔਰ ਸਭ ਤੋਂ ਪਹਿਲਾਂ ਬੰਗਾਲ ਦੇ ਵਿੱਚ ਢਾਕਾ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਇਸ ਦੇ ਖਿਲਾਫ ਜਿਹੜਾ ਉਹ ਪ੍ਰੋਟੈਸਟ ਕੀਤਾ, ਗੋਲੀ ਚੱਲੀ, ਮਰ ਗਏ ਸਟੂਡੈਂਟ। ਔਰ ਇਹ ਇੱਕ ਜਿਹੜਾ ਸੀ ਪਹਿਲੀ ਸਟੇਜ ਦੇ ਉੱਤੇ ਹੀ ਜਿਹੜਾ ਅਸੀਂ ਸਮਝਦੇ ਹਾਂ ਕਿ ਵੀ ਕੁੜੱਤਣ ਦੇ ਬੀਜ ਬੀਜੇ ਗਏ ਔਰ ਨਤੀਜੇ ਦੇ ਤੌਰ ਤੇ ਕਿਉਂਕਿ ਬੰਗਾਲੀ ਇਰਰਿਸਪੈਕਟਿਵ ਆਫ ਰਿਲੀਜਨ, ਹਿੰਦੂ ਜਾਂ ਮੁਸਲਮਾਨ, ਉਹ ਆਪਣੀ ਜ਼ਬਾਨ ਨੂੰ ਪਿਆਰ ਕਰਦਾ ਹੈ। ਉਹ ਪੰਜਾਬ ਵਾਂਗ ਨਹੀਂ ਹੈ ਕਿ ਜਿੱਥੇ ਪੰਜਾਬ ਦੇ ਪੁੱਤਰ ਪੁੱਤਰੀਆਂ ਜਿਹੜੇ ਨੇ ਉਹ ਆਪਣੀ ਜ਼ਬਾਨ ਤੋਂ ਹੀ ਮੁਨਕਰ ਹੋਣ। ਹੁਣ ਅਸੀਂ ਦੂਸਰੇ ਪਾਸੇ ਦੇਖਦੇ ਹਾਂ ਵੀ ਇਧਰ ਔਖੇ ਸੌਖੇ ਅੱਜ ਬੇਸ਼ੱਕ ਪਾਕਿਸਤਾਨ ਦੇ ਵਿੱਚ ਚਾਰੋਂ ਹੀ ਸੂਬਿਆਂ ਦੇ ਲੋਕਾਂ ਨੇ ਉਰਦੂ ਦਾ ਜਿਹੜਾ ਮੀਡੀਅਮ ਹੈ ਉਹ ਐਜ਼ ਏ ਕੌਮੀ ਜ਼ਬਾਨ ਉਹਦੀ ਐਕਸੈਪਟੈਂਸ ਹੈ, ਕੰਮ ਉਹਨਾਂ ਦਾ ਚੱਲ ਰਿਹਾ। ਪਰ ਇਸ ਖਿੱਤੇ 'ਚ ਵੀ ਲਹਿੰਦੇ ਪੰਜਾਬ 'ਚ ਵੀ ਇੱਕ ਤਹਿਰੀਕ ਜਿਹੜੀ ਕਿ ਕਦੇ ਥੋੜੀ ਬਹੁਤ ਤੇਜ਼ ਹੁੰਦੀ ਹੈ ਪਰ ਕਦੇ ਮਾਸ ਬੇਸ ਨਹੀਂ ਬਣਿਆ ਹੈ। ਉਹਦੇ 'ਚ ਇਹ ਮੰਗ ਹੈ ਕਿ ਜਿਹੜੀ ਐਟਲੀਸਟ ਪ੍ਰਾਇਮਰੀ ਲੈਵਲ ਦੀ ਐਜੂਕੇਸ਼ਨ ਹੈ ਉਹ ਮਦਰ ਟੰਗ ਦੇ ਵਿੱਚ ਹੋਏ, ਮਾਂ ਬੋਲੀ ਦੇ ਵਿੱਚ ਹੋਏ, ਮਾਦਰੀ ਜ਼ਬਾਨ ਦੇ ਵਿੱਚ ਹੋਏ। ਔਰ ਇਸ ਦੇ ਲਈ ਕਿਉਂਕਿ ਦੁਨੀਆ ਭਰ ਦੀਆਂ ਰਿਸਰਚਸ ਵੀ ਇਸ ਪਾਸੇ ਪੁਆਇੰਟ ਆਊਟ ਕਰਦੀਆਂ ਨੇ ਕਿ ਕਿਵੇਂ ਜਿਹੜਾ ਮਾਂ ਬੋਲੀ ਦੇ ਵਿੱਚ ਜਿਹੜਾ ਮਾਂ ਦੀ ਕੁੱਖ 'ਚ ਬੱਚਾ ਬੱਚੀ ਔਰ ਉਸ ਮਾਂ ਦੇ ਆਲੇ ਦੁਆਲੇ ਜਿਸ ਜ਼ਬਾਨ ਨੂੰ ਦੇਖਦਾ ਹੈ, ਸੁਣਦਾ ਹੈ, ਬੋਲਦਾ ਹੈ, ਉਸ ਦੇ ਕੰਨਾਂ 'ਚ ਪੈਂਦੀ ਹੈ, ਉਹਦੇ 'ਚ ਹੀ ਉਹ ਬੈਸਟ ਸੋਚ ਸਕਦਾ ਹੈ, ਉਹਦੇ 'ਚ ਹੀ ਉਹ ਬੈਸਟ ਲਿਖ ਸਕਦਾ ਹੈ। ਸੋ ਘੱਟੋ ਘੱਟ ਇਹ ਜ਼ਰੂਰ ਹੋਏ ਕਿ ਤੁਹਾਡੀ ਪ੍ਰਾਇਮਰੀ ਲੈਵਲ ਦੇ ਉੱਤੇ ਜਿਹੜੀ ਹੈ ਤੁਹਾਡੀ ਮਦਰ ਟੰਗ 'ਚ ਹੋਏ। ਔਰ ਇੱਕ ਜ਼ਮਾਨੇ ਦੇ ਵਿੱਚ ਇਹ ਹੁਣ ਇਸ ਪਾਠ ਨੂੰ ਕਦੇ ਇਸ ਤੇ ਸਵਾਲ ਨਹੀਂ ਚੁੱਕਿਆ ਜਾਂਦਾ। ਈਵਨ ਇੱਥੋਂ ਦੇ ਸਕੂਲਾਂ 'ਚ ਵੀ, ਅਮਰੀਕਾ 'ਚ ਵੀ ਟੀਚਰਸ ਜਿਹੜੇ ਨੇ, ਜਿਹੜਾ ਸਾਡੀ ਪੀਰੀਅਡ ਸੀ ਉਦੋਂ ਮਾਪਿਆਂ ਨੂੰ ਸੱਦ ਕੇ ਟੀਚਰ ਕਹਿੰਦੇ ਜਿਹੜੇ ਅੰਗਰੇਜ਼ੀ ਸਕੂਲਾਂ 'ਚ ਪੜ੍ਹਨ ਵਾਲੇ ਸੀ ਕਿ ਜੀ ਘਰ 'ਚ ਅੰਗਰੇਜ਼ੀ ਬੋਲੋ ਇਹਨਾਂ ਨਾਲ, ਅਦਰਵਾਈਜ਼ ਇਹ ਪੂਅਰ ਹੈ। ਲੇਕਿਨ ਇਸ ਦੇ ਉਲਟ ਉਦੋਂ ਇਹ ਸੀ ਕਿ ਵੀ ਇੱਕੋ ਜ਼ਬਾਨ 'ਚ ਹੀ ਬੰਦਾ ਪ੍ਰੋਫੀਸ਼ੀਐਂਟ ਹੋ ਸਕਦਾ ਹੈ। ਲੇਕਿਨ ਹੁਣ ਇਸ ਗੱਲ ਦੇ ਉੱਤੇ ਜਿਹੜਾ ਹੈ ਉਹ ਇਹ ਕਿਹਾ ਜਾਂਦਾ ਹੈ ਵੀ ਜਿੰਨੀਆਂ ਜ਼ਬਾਨਾਂ ਜ਼ਿਆਦਾ ਆਣ ਉਨੀ ਬੱਚੇ ਦੀ ਇੰਟੈਲੀਜੈਂਸ ਵੀ ਇੰਪਰੂਵ ਹੁੰਦੀ ਹੈ। ਔਰ ਉਹ ਐਨਕਰੇਜ ਕਰਦੇ ਨੇ ਇੱਥੇ ਵੀ ਕਿ ਘਰ ਤੁਸੀਂ ਬੱਚੇ ਦੇ ਨਾਲ ਜਿਹੜੀ ਵੀ ਤੁਹਾਡੀ ਮਾਂ ਬੋਲੀ ਹੈ ਉਸ ਦੇ ਵਿੱਚ ਬੋਲੋ। ਹੁਣ ਅਸੀਂ ਇਧਰਲੇ ਭਾਰਤੀ ਕਬਜ਼ੇ ਵਾਲੇ ਪੰਜਾਬ ਦੀ ਗੱਲ ਕਰੀਏ ਕਿ ਜ਼ਾਹਰਾ ਤੌਰ ਤੇ 1930 'ਚ ਕਾਂਗਰਸ ਦਾ ਇਕਰਾਰ ਸੀ ਕਿ ਭਾਰਤ ਨੂੰ ਆਜ਼ਾਦੀ ਤੋਂ ਬਾਅਦ ਜਦੋਂ ਰੀਆਰਗੇਨਾਈਜ਼ ਕੀਤਾ ਜਾਏਗਾ, ਜਿਹਦੇ ਲਈ ਲਫ਼ਜ਼ ਪੁਨਰਗਠਨ ਕਿਹਾ ਜਾਂਦਾ ਹੈ, ਕਿਉਂਕਿ ਮੈਨੂੰ ਕਈ ਵਾਰ ਸਾਡੇ ਲਹਿੰਦੇ ਪੰਜਾਬ ਦੇ ਵੀਰ ਭੈਣਾਂ ਲਿਖਣਗੇ ਕਿ ਵੀ ਕੁਛ ਲਫ਼ਜ਼ ਸਾਡੀ ਸਮਝ ਨਹੀਂ। ਮੈਂ ਕਿਹਾ ਜੀ ਅਸੀਂ ਹੁਣ ਉਸ ਬਦਕਿਸਮਤ ਪੰਜਾਬੀ ਜ਼ਬਾਨ ਦੇ ਵਾਰਿਸ ਬਣ ਗਏ ਜਿਸ 'ਚ ਤੁਹਾਡੇ ਪਾਸੇ ਉਸ ਨੂੰ ਫਾਰਸੀ ਤੇ ਉਰਦੂ ਨੇ ਲਾ ਦਿੱਤਾ ਹੈ ਤੇ ਸਾਡੇ ਪਾਸੇ ਇਸ ਨੂੰ ਸੰਸਕ੍ਰਿਤ ਤੇ ਹਿੰਦੀ ਖਾ ਰਹੀ ਹੈ। ਔਰ ਜਿਹੜੀ ਸਾਡੀ ਮਾਵਾਂ ਦਾਦੀਆਂ ਦੂਜੀ ਜਨਰੇਸ਼ਨ ਸੀ ਉਹ ਜਾ ਰਹੀ ਹੈ, ਕਿੰਨੇ ਹਜ਼ਾਰ ਲਫ਼ਜ਼ ਜਿਹੜੇ ਨੇ ਉਹ ਗਾਇਬ ਹੋ ਰਹੇ ਨੇ। ਔਰ ਜਿਵੇਂ ਕੱਲ ਮੈਂ ਇੱਕ ਪਾਕਿਸਤਾਨੀ ਸ਼ੋਅ ਦੇਖ ਰਿਹਾ ਸੀ ਤੇ ਉਹ ਇਹ ਜਿਹੜਾ ਗੈਸਟ ਹੈ ਉਹ ਕਹਿ ਰਿਹਾ ਸੀ ਕਿ ਇਹ ਇੱਕ ਚੋਰ ਨਹੀਂ ਚਕਾਰ ਨੇ ਤੇ ਉਹ ਜਿਹੜੀ ਬੀਬੀ ਉਹ ਵਿਚਾਰੀ ਦੇਖਣ ਲੱਗੀ ਉਹ ਕਹਿੰਦਾ ਉਹ ਕਿ ਵੀ ਇਹ ਕੀ ਹੁੰਦਾ ਚਕਾਰ, ਕਹਿੰਦੇ ਹੁਣ ਇਹ ਲਫ਼ਜ਼ ਵੀ ਗਾਇਬ ਹੋ ਗਿਆ। ਉਹ ਕਹਿੰਦੇ ਵੀ ਇੱਕ ਮਕਾਰ ਹੁੰਦਾ, ਇੱਕ ਚੋਰ ਹੁੰਦਾ, ਇਹ ਚਕਾਰ ਜਿਹੜਾ ਚੋਰ ਤੇ ਮਕਾਰ ਚੋਂ ਮਿਲ ਕੇ ਬਣਿਆ ਇਹ ਚਕਾਰ ਹੈ ਕਿ ਵੀ ਇਹ ਚੋਰ ਵੀ ਹੈ, ਇਹ ਮਕਾਰ ਵੀ ਹੈ। ਸੋ ਜ਼ਾਹਰਾ ਤੌਰ ਦੇ ਉੱਤੇ ਬਹੁਤ ਸਾਰੇ ਲਫ਼ਜ਼ ਜਿਹੜੇ ਨੇ ਉਹ ਗਾਇਬ ਹੋ ਗਏ। ਲੇਕਿਨ ਇਧਰ ਜਦੋਂ ਅਸੀਂ ਦੇਖਦੇ ਹਾਂ ਕਿ 47 ਤੋਂ ਬਾਅਦ ਸਾਡੀ ਲੀਡਰਸ਼ਿਪ ਨੇ ਇੱਕ ਵੱਡਾ ਗੁਨਾਹ ਤਾਂ ਕੀਤਾ ਕਿ ਆਪਣਾ ਮੁਲਕ ਨਹੀਂ ਲਿਆ। ਕਿਉਂਕਿ ਦੇਖੋ ਜਦੋਂ ਅਸੀਂ ਜ਼ਬਾਨ ਦੀ ਅੱਜ ਗੱਲ, ਭਾਵੇਂ ਖਬਰ ਤਾਂ ਮੈਂ
ਪੰਜਾਬ ਯੂਨੀਵਰਸਿਟੀ ਦੇ ਹਵਾਲੇ ਨਾਲ ਹੈ ਉਹਨੂੰ ਡਿਸਕਸ ਕਰਨਾ ਹੈ। ਪਰ ਕੁਦਰਤੀ ਮੇਰੇ ਮਨ 'ਚ ਆਇਆ ਕਿ ਵੀ ਜਦੋਂ ਅਸੀਂ ਮੁਲਕ ਦੀ ਜ਼ਬਾਨ ਦਾ ਕਿੰਨਾ ਵੱਡਾ ਰੋਲ ਹੈ ਕਿਸੇ ਵੀ ਮੁਲਕ ਦੀ ਐਸਟੈਬਲਿਸ਼ਮੈਂਟ ਲਈ ਵੀ, ਮੁਲਕ ਨੂੰ ਬਣਾਉਣ ਲਈ ਵੀ, ਔਰ ਮੁਲਕ ਨੂੰ ਕਾਇਮ ਰੱਖਣ ਲਈ ਵੀ, ਔਰ ਜੇ ਤੁਹਾਡੇ ਕੋਲ ਉਹ ਬਾਈਂਡਿੰਗ ਫੈਕਟਰ ਨਹੀਂ ਹੈ ਤੇ ਫਿਰ ਹੌਲੀ ਹੌਲੀ ਬੇਸ਼ੱਕ ਲੋਕ ਖਿਲਰ ਕੇ, ਹੁਣ ਜਿਵੇਂ ਪਾਰਸੀ ਨੇ ਬੜੇ ਅਮੀਰ ਨੇ, ਅੱਜ ਵੀ ਇਧਰਲੇ ਭਾਰਤ ਦੇ ਵੀ ਕਾਫੀ ਦੌਲਤ ਉਹਨਾਂ ਕੋਲ ਹੈ, ਪਾਕਿਸਤਾਨ 'ਚ ਵੀ ਬੜੇ ਅਮੀਰ ਨੇ, ਲੇਕਿਨ ਤੁਸੀਂ ਹਰ 10 ਸਾਲ ਬਾਅਦ ਦੇਖਦੇ ਹੋ ਜਾ ਰਹੇ ਨੇ। ਉਹਨਾਂ ਨੇ ਬੜੇ ਆਪਣੇ ਆਪ ਨੂੰ ਸੇਫ ਰੱਖਣ ਦੀ ਕੋਸ਼ਿਸ਼ ਕੀਤੀ, ਲੇਕਿਨ ਕਿਉਂਕਿ ਤੁਹਾਡੇ ਕੋਲ ਖਿੱਤਾ ਨਹੀਂ ਸੀ ਜਾਂ ਖਿੱਤਾ ਨਹੀਂ ਰਹਿੰਦਾ ਜਾਂ ਨਹੀਂ ਰਿਹਾ ਤੇ ਹੌਲੀ ਹੌਲੀ ਤੁਹਾਡੀ ਉਹ ਜ਼ਬਾਨ ਵੀ ਜਿਹੜੀ ਆ ਖਤਮ ਹੋ ਜਾਂਦੀ ਹੈ। ਪਰ ਜੇ ਜ਼ਬਾਨ ਦੀ ਬਾਈਂਡਿੰਗ ਤੁਹਾਨੂੰ ਕਾਇਮ ਰੱਖਦੀ ਹੈ, ਜਿਵੇਂ ਜੇ ਯਹੂਦੀਆਂ ਦੀ ਗੱਲ ਕਰੀਏ ਤੇ ਹਿਬਰੀਓ ਜ਼ਬਾਨ ਭਾਵੇਂ 2500 ਸਾਲ ਉਹ ਬੇਘਰੇ ਰਹੇ, ਪਰ ਉਹਨਾਂ ਦੀਆਂ ਕਿਉਂਕਿ ਟੈਕਸਟ ਸੀਗੀਆਂ ਧਾਰਮਿਕ, ਉਹਦੇ 'ਚ ਉਹਨਾਂ ਦਾ ਟੋਰਾ ਔਰ ਦੂਜਾ, ਔਰ ਉਹਨਾਂ ਨੇ ਕਿਸੇ ਨਾ ਕਿਸੇ ਲੈਵਲ ਤੇ ਉਸ ਕਮਿਊਨੀਕੇਸ਼ਨ ਜਾਰੀ ਰੱਖੀ। ਜਦੋਂ ਹਾਲਾਂਕਿ ਖਿਲਰੇ ਹੋਏ ਸੀ ਦੁਨੀਆ ਭਰ ਜਿੱਥੇ ਤੇ ਰਹਿੰਦੇ ਸੀ ਉਹ ਜ਼ਬਾਨਾਂ ਬੋਲਣ ਲੱਗ ਗਏ, ਲੇਕਿਨ ਅਸੀਂ ਦੇਖਦੇ ਹਾਂ ਕਿ ਪਿਛਲੇ 70 ਸਾਲ 'ਚ ਨਾ ਸਿਰਫ ਹਿਬਰੀਓ ਜ਼ਬਾਨ ਵਾਪਸ ਵਾਈਬ੍ਰੈਂਟ ਜ਼ਬਾਨ ਬਣੀ, ਅੱਜ ਉਹਨਾਂ ਦੀ ਜਿਹੜੀ ਪਾਰਲੀਮੈਂਟ ਹੈ ਉਹਦਾ ਨਾਂ ਵੀ ਉਹ ਪਾਰਲੀਮੈਂਟ ਨਹੀਂ ਕਹਿੰਦੇ, ਆਪਣੇ ਹਿਬਰੀਓ 'ਚ ਕਨੈਸਟ ਕਹਿੰਦੇ ਨੇ, ਔਰ ਉਹਦੀ ਸਾਰੀ ਕਾਰਵਾਈ ਜਿਹੜੀ ਹੈ ਹਿਬਰੀਓ 'ਚ ਚੱਲਦੀ। ਔਰ ਕਿਉਂਕਿ ਮੁਲਕ ਬਣਿਆ, ਭਾਵੇਂ ਖਿਲਰੇ ਹੋਏ ਨੇ, ਉਹਨਾਂ ਨੇ ਹਿਫਾਜ਼ਤ ਕੀਤੀ, ਅੱਜ ਉਹਨਾਂ ਦੀ ਜ਼ਬਾਨ ਬਚ ਗਈ। ਹੁਣ 47 'ਚ ਸਾਡੀ ਲੀਡਰਸ਼ਿਪ ਜਿਹੜੀ ਹੈ ਉਹ ਸਲਿਪ ਹੋਈ ਬੜੀ ਬੁਰੀ ਤਰ੍ਹਾਂ, ਆਪਣੇ ਦੇਸ਼ ਦਾ ਹੱਕ ਛੱਡਿਆ। 4 ਚੁਫੇਰੇ ਦੇਖਿਆ ਤੇ ਕ੍ਰਿਮੀਨਲ ਟ੍ਰਾਈਬ ਔਰ ਉਹ ਸਾਰੇ ਤੋਂ ਬਾਅਦ ਉਹਨਾਂ ਨੂੰ ਇੱਕੋ ਇੱਕ ਹੋਪ ਨਜ਼ਰ ਆਈ ਕਿ ਵੀ ਅਸੀਂ ਜ਼ਬਾਨ ਤੇ ਬੇਸਡ, ਕਿਉਂਕਿ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਮਿਸਟਰ ਰੋਮਲ ਜਿਹੜਾ ਅੱਜ ਤੇਲੰਗਾਨਾ ਬਣਿਆ ਉਦੋਂ ਆਂਧਰਾ ਦਾ ਹਿੱਸਾ ਸੀ, ਉਹਨਾਂ ਨੇ ਮਰਨ ਵਰਤ ਰੱਖਤਾ, ਉਹਨਾਂ ਦੀ ਮੌਤ ਹੋ ਗਈ ਕਿ ਜੀ ਇਹ ਜਿਹੜਾ ਪ੍ਰੋਮਿਸ ਕੀਤਾ ਸੀ ਜ਼ਬਾਨ ਤੇ ਆਧਾਰਿਤ ਸੂਬੇ ਬਣਾਓ, ਇਧਰ ਵੀ ਬਣਾਓ। ਹੁਣ ਉਸ ਸਾਰੇ ਚੋਂ ਇਹ ਹੋਇਆ, ਉਹ ਮਰ ਤਾਂ ਗਿਆ, ਲੇਕਿਨ ਉਸ ਤੋਂ ਬਾਅਦ ਇਹ ਜਿਹੜੀ ਰੀਆਰਗੇਨਾਈਜ਼ ਕਰਨਾ ਜ਼ਬਾਨ ਦੇ ਆਧਾਰ ਤੇ, ਉਦੋਂ ਅੱਜ ਵਾਂਗ ਗੁਜਰਾਤ ਜਾਂ ਮਹਾਰਾਸ਼ਟਰ ਸਟੇਟਾਂ ਨਹੀਂ ਸੀ, ਇਹ ਸੌਰਾਸ਼ਟਰ ਸੀ ਜਾਂ ਇਹਨੂੰ ਬੰਬੇ ਪ੍ਰੋਵਿੰਸ ਕਹਿੰਦੇ ਸੀ। ਫਿਰ ਔਰ ਇਸੇ ਤਰ੍ਹਾਂ ਜਦੋਂ ਨਿਜ਼ਾਮ ਹੈਦਰਾਬਾਦ ਦੀ ਟੈਰੀਟਰੀ ਜਿਹੜੀ ਹੈ ਉਹ ਉਹਨਾਂ ਨੇ ਖੋਈ, ਬਹੁਤ ਵੱਡੀ ਟੈਰੀਟਰੀ ਸੀ 2 ਲੱਖ ਸਕੁਅਰ ਮਾਈਲ ਦੀ, ਉਸ ਦੇ ਵਿੱਚੋਂ ਹੀ ਫਿਰ ਅੱਜ ਅਸੀਂ ਦੇਖਦੇ ਹਾਂ ਵੱਡਾ ਹਿੱਸਾ ਆਂਧਰਾ ਦਾ, ਕਰਨਾਟਕਾ ਦਾ, ਇਹ ਤੇਲੰਗਾਨਾ ਦਾ ਉਸ ਦੇ ਨਾਲ ਜੁੜਿਆ ਹੋਇਆ ਸੀ। ਜਿਹੜੀਆਂ ਜ਼ਬਾਨਾਂ ਉਸ ਵੇਲੇ ਤੱਕ ਬਿਲਕੁਲ ਥੱਲੇ ਸਨ ਉਹਨਾਂ ਤੇ ਆਧਾਰਿਤ, ਇਸੇ ਤਰ੍ਹਾਂ ਮੈਡਰਾਸ ਪ੍ਰੋਵਿਡੈਂਸ ਜਿਹੜੀ ਮੈਡਰਾਸ ਪ੍ਰੋਵਿੰਸ ਸੀ ਉਹਦੇ ਚੋਂ ਉਹਨਾਂ ਨੇ ਕਿਹਾ ਜੀ ਵੀ ਸਾਡਾ ਮੁਲਕ ਤਮਿਲ ਜ਼ਬਾਨ ਤੇ ਆਧਾਰਿਤ, ਤਮਿਲ ਨਾਡੂ ਦੇਸ਼ ਨੂੰ ਹੀ ਕਹਿੰਦੇ ਨੇ, ਮਰਾਠੇ ਖਲੋ ਗਏ ਜੀ ਮਹਾਰਾਸ਼ਟਰ, ਵੀ ਤੁਸੀਂ ਰਾਸ਼ਟਰ ਹੋਵੋਗੇ, ਸਾਡਾ ਵੱਡਾ ਰਾਸ਼ਟਰ ਹੈ। ਸੋ ਇਹ ਸਾਰੇ ਹੀ ਸੂਬੇ ਜਿਹੜੇ ਨੇ, ਔਰ ਗੁਜਰਾਤ ਤੇ ਮਹਾਰਾਸ਼ਟਰ ਇਹ ਉਹਦੇ ਚੋਂ ਨਿਕਲੇ, ਸੌਰਾਸ਼ਟਰ ਚੋਂ, ਬੰਬੇ ਚੋਂ। ਹਾਲਾਂ ਜਿਹੜੀ ਰੀਆਰਗੇਨਾਈਜੇਸ਼ਨ ਕਮੇਟੀ ਸੀ ਉਹਨਾਂ ਨੇ, ਕਿਉਂਕਿ ਬੰਬੇ ਦੇ ਵਿੱਚ ਵੱਡੀ ਗਿਣਤੀ 'ਚ ਗੁਜਰਾਤੀਆਂ ਦੀ ਇਨਵੈਸਟਮੈਂਟ ਸੀ, ਇਹ ਸ਼ਹਿਰ ਗੁਜਰਾਤ ਨੂੰ ਦਿੱਤਾ, ਲੇਕਿਨ ਮਰਾਠੇ ਖਲੋ ਗਏ, ਔਰ ਸ਼ਿਵ ਸੈਨਾ ਜਿਹੜੀ ਬਾਅਦ ਦੇ ਵਿੱਚ ਬਾਲ ਠਾਕਰੇ ਜਾਂ ਅੱਜ ਉਹ ਇੱਕ ਪੂਰੇ ਹਿਟਲਰਾਨਾ ਬਣੇ ਹੋਏ ਨੇ, ਇਹਨਾਂ ਦੀਆਂ ਵੀ ਜੜ੍ਹਾਂ ਉਦੋਂ ਹੀ ਲੱਗੀਆਂ। ਇਹਨਾਂ ਨੇ ਬੰਬੇ 'ਚ ਰਾਈਟਿੰਗ ਕਰਵਾ ਦਿੱਤੀ, ਇਵੈਂਚੁਅਲੀ ਬੰਬੇ ਜਿਹੜਾ ਉਹ ਮਹਾਰਾਸ਼ਟਰ ਦੇ ਕੋਲ ਆ ਗਿਆ। ਇਹ ਵੀ ਇੱਕੋ ਇੱਕ ਅਪਵਾਦ ਹੈ ਕਿ ਜਿੰਨੇ ਸੂਬੇ ਬਣੇ, ਜੇ ਉਹ ਵੱਡੇ 'ਚੋਂ ਬਣੇ, ਹੁਣ ਜੇ ਆਂਧਰਾ ਪ੍ਰਦੇਸ਼ 'ਚੋਂ ਹੀ ਤੇਲੰਗਾਨਾ ਕੱਢਿਆ ਗਿਆ, ਹੁਣ ਹੈਦਰਾਬਾਦ ਬਹੁਤ ਵੱਡੀ IT ਦੀ ਹੱਬ ਔਰ ਆਂਧਰਾ ਪ੍ਰਦੇਸ਼ ਦੀ ਜਿੰਦ ਜਾਨ ਸੀ, ਲੇਕਿਨ ਇਹ ਹੋਇਆ ਵੀ 5-10 ਸਾਲ ਤੁਸੀਂ ਇੱਥੇ ਰਹਿ ਲਓ, ਪਰ ਕਿਉਂਕਿ ਹੈਦਰਾਬਾਦ ਤੇਲੰਗਾਨਾ ਦੇ ਖਿੱਤੇ 'ਚ ਪੈਂਦਾ ਹੈ, ਅਲਟੀਮੇਟਲੀ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਹੋਏਗੀ, ਆਂਧਰਾ ਨੂੰ ਆਪਣੀ ਰਾਜਧਾਨੀ ਬਣਾਉਣੀ ਪਏਗੀ। ਪਰ ਪੰਜਾਬ ਦੇ ਮਾਮਲੇ 'ਚ ਜਿੱਥੇ ਇੱਕ ਪਾਸੇ ਤਾਮਿਲ ਬੇਸ, ਤਾਮਿਲ, ਤੇਲਗੂ, ਕੰਨੜ ਜਿਹਦੇ ਤੇ ਬੇਸਡ ਕਰਨਾਟਕਾ ਬਣਿਆ, ਤਮਿਲ, ਤੇਲਗੂ, ਕੰਨੜ, ਮਲਿਆਲਮ, ਗੁਜਰਾਤੀ, ਮਰਾਠੀ, ਇਹਨਾਂ ਸਾਰਿਆਂ ਦੇ ਸੂਬੇ ਬਣੇ। ਜਦੋਂ ਪੰਜਾਬੀ ਦੀ ਮੰਗ ਆਈ ਔਰ ਅਕਾਲੀ ਲੀਡਰਸ਼ਿਪ ਨੇ ਵੀ ਦੇਖਿਆ ਕਿ ਹੁਣ ਕੋਈ ਤਰੀਕਾ ਨਹੀਂ ਬਚਿਆ, ਘੱਟੋ ਘੱਟ ਆਪਣੀ ਜ਼ਬਾਨ ਨੂੰ ਤਾਂ ਸੰਭਾਲਣ ਦੀ ਕੋਸ਼ਿਸ਼ ਕਰੀਏ। ਔਰ ਜਿਹੜਾ ਅਸੀਂ ਅਕਸਰ ਡਿਸਕਸ ਕਰਦੇ ਹਾਂ, ਸੋ ਪਹਿਲੀ ਰਿਜੈਕਸ਼ਨ ਕਿ ਇਹ ਤਾਂ ਗਵਾਰੋਂ ਕੀ ਭਾਸ਼ਾ ਹੈ, ਇਹ ਤਾਂ ਗਵਾਰਾਂ ਦੀ ਭਾਸ਼ਾ। ਫਿਰ ਕਿੰਨਾ ਲੰਬਾ ਵਕਤ ਪੰਜਾਬ ਦਾ ਹਿੰਦੂ ਹੀ ਜਿਹੜਾ ਉਹ 1951 ਚ ਮੁਨਕਰ ਹੋ ਗਿਆ। ਆਪਣੀ ਜਦੋਂ ਮਰਦਮਸ਼ੁਮਾਰੀ ਹੁੰਦੀ ਹੈ ਕਿ ਜੀ ਸਾਡੀ ਜ਼ਬਾਨ ਜਿਹੜੀ ਆ ਉਹ ਹਿੰਦੀ ਹੈ, ਔਰ ਉਹ ਪੰਜਾਬੀ ਬੋਲ ਕੇ ਹਿੰਦੀ ਲਿਖਵਾਉਂਦੇ ਸੀ, ਉਹੀ 1961 ਦੇ ਵਿੱਚ ਰਿਪੀਟ ਹੋਇਆ।
ਲੇਕਿਨ ਇਹਦੇ ਬਾਵਜੂਦ ਸਿੱਖਾਂ ਦੀਆਂ ਕੁਰਬਾਨੀਆਂ ਨੇ, ਔਰ ਇਹ ਕ੍ਰੈਡਿਟ ਅਕਾਲੀ ਦਲ ਨੂੰ ਜਾਂਦਾ ਹੈ, ਮਾਸਟਰ ਤਾਰਾ ਸਿੰਘ ਹੋਏ ਜਾਂ ਬਾਅਦ ਦੇ ਲੀਡਰਸ਼ਿਪ ਹੋਏ, ਕਿ ਉਹਨਾਂ ਨੇ ਅਲਟੀਮੇਟਲੀ ਇਹ ਮਜਬੂਰ ਕਰ ਦਿੱਤਾ ਹੈ ਭਾਰਤ ਦੇ ਹਾਕਮਾਂ ਨੂੰ। ਨਹੀਂ ਤਾਂ ਨਹਿਰੂ ਵੀ ਕਹਿੰਦਾ ਸੀ ਮੇਰੀ ਲਾਸ਼ ਤੇ ਬਣੇਗਾ, ਕੈਰੋਂ ਵੀ ਕਹਿੰਦਾ ਸੀ। ਜਿਵੇਂ ਇਹ ਹੁਣ ਕਹਿੰਦੇ ਨੇ ਖਾਲਿਸਤਾਨ ਬਣਾਉਣਾ ਤੇ ਪਾਕਿਸਤਾਨ 'ਚ ਬਣਾਓ, ਰਣਜੀਤ ਸਿੰਘ ਦਾ ਰਾਜ ਉੱਥੇ ਸੀ। ਨਹਿਰੂ ਦੇ ਇਹ ਬਿਲਕੁਲ ਉਹੀ ਰਿਪੀਟ ਹੋ ਰਹੀ ਹੈ ਹਿਸਟਰੀ। ਨਹਿਰੂ ਵੀ ਕਹਿੰਦਾ ਸੀ ਕਿ ਜਿਹੜਾ ਪੰਜਾਬੀ ਸੂਬਾ ਜਾ ਕੇ ਲਾਹੌਰ 'ਚ ਬਣਾਓ। ਸੋ ਉਹ ਇਹ ਸਮਝਦੇ ਸੀ ਵੀ ਸਿੱਖਾਂ ਨੂੰ ਅਸੀਂ ਟਰੈਪ ਕਰ ਲਿਆ, ਪਰ ਇਹਦੇ ਬਾਵਜੂਦ ਹਾਲਾਤ ਇਸ ਕਿਸਮ ਦੇ ਬਣ ਗਏ। ਨਹਿਰੂ ਮਰ ਗਿਆ, ਸ਼ਾਸਤਰੀ ਆ ਗਿਆ, ਕਮੇਟੀ ਬਣਾਣੀ ਪਈ, 65 ਦੀ ਵਾਰ ਆ ਗਈ। ਉਸ ਤੋਂ ਬਾਅਦ ਜਿਹੜਾ 1966 'ਚ ਪੰਜਾਬੀ ਸੂਬਾ ਬਣਾਉਣਾ ਇਹਨਾਂ ਦੀ ਮਜਬੂਰੀ ਬਣ ਗਿਆ। ਪਰ ਇਹਨਾਂ ਦੀ ਨੀਅਤ ਉਦੋਂ ਵੀ ਇਸ ਕਦਰ ਵੱਧ ਸੀ। ਗੁਲਜ਼ਾਰੀ ਲਾਲ ਨੰਦਾ ਹੋਮ ਮਿਨਿਸਟਰ ਜਦੋਂ ਪੰਜਾਬ ਦੀ ਇਹ ਸਾਰੀ ਲਾਲਾ ਫੋਰਸ ਉਹਦੇ ਕੋਲ ਗਈ ਕਿ ਜੀ ਇਹ ਤੁਸੀਂ ਸਾਨੂੰ आपने हमें सिख भेड़ियों के सामने फेंक दिया है, तो वो कहते लाला जी फिक्र मत कीजिए, हम ऐसा लूला लगड़ा पंजाबी सूबा बनाएंगे कि ये छोड़कर भागेंगे। और वही होया, लूला लगड़ा सी भज्जे तो नहीं छड़ के, लेकिन उन्होंने लूला लगड़ा बनाने च कोई कसर नहीं रखी। पानी भी खोल है, पंजाबी बोलते इलाके भी कोई हरियाणा वड्डा बनाता पंजाब तो, हिमाचल उदे तो भी हिल स्टेशन खोल है, और राजधानी चंडीगढ़। और चंडीगढ़ जो बिल्ट होया ਜ਼ਾਹਰ है उस तो पहला पंजाब की जिहड़ी राजधानी है वो दिल्ली दे नाल लाहौर दे नाल ही ताल्लुक सी 47 तो पहला। सो चंडीगढ़ पंजाब रीजन दे ये अंबाला डिवीजन सी। इस दे विच जिहड़ी रोपड़ जिहड़ा है उस खित्ते नाल संबंधित बहुते पंजाबी पिंड जिहड़े ने वो उजाड़ के चंडीगढ़ बनाया गया। और उत्थे ईवन जिन्हां तो जमीनां खोईयां गईयां उन्हां नूं कोई उत्थे प्लॉट देण जां कोई प्रोविजन एवें नॉमिनल जिहा कंपनसेशन दे के पासे कर दिता है। ये जाणदियां होया भी कि पंजाब बिना कैपिटल तो सी और चंडीगढ़ बनिया ही पंजाब लई है। शाह कमीशन ने चंडीगढ़ जिहड़ा वो हरियाणे नूं दे दिता है। सिख फेर खलोते, सेंटर ने अपने कंट्रोल च कर लिया, नतीजे के तौर पर यूनियन टैरीटरी बन गई। पर अज असीं हालात ये देख रहे हैं कि पंजाब दे विच तां जो चल ही रहा है वो अकालियां दी सरकार बने, कांग्रेस दी बने, 50 साल तो ज़्यादा हो गए ने पंजाबी सूबा बने। तुहानूं दफ्तरां च दूजे तीजे बहुत घट मिलेगा जिहड़ा काम पंजाबी दे विच हुंदा है। और जे असीं ओवरऑल भी देखिए हुण पंजाब आर्ट कौंसल जिहड़ी बनी है जिहदे चेयरपर्सन सुरजीत 3 करोड़ का उहदा बजट है। 3 करोड़ तुसीं की कर सकते हो, लेकिन मतलब भाषा विभाग सी वो डेड करता है। पंजाबी यूनिवर्सिटी पटियाले चों की निकल रहा जिहड़ा पंजाबी जबान ते ही बेस बनिया। पर चंडीगढ़ चों डेलीबरेटली जिथे पंजाबी मूल दे जिहड़े इंपलॉई और दूजे गायब कर दिते गए ने, उन्हां नूं कोई नौकरियां नहीं ने। एक स्टेज ते उन्हां दे बोर्ड भी जिहड़े ने उहदे च हिंदी और अंग्रेजी। और पंजाब यूनिवर्सिटी जिस नूं अज भी 60% तो ज़्यादा जिहड़ा उसका खर्चा पंजाब सरकार दिंदी है जां थोड़ा बहुत सेंटर पूल करदा है, हरियाणा पिछले कई सालों तो नहीं दिंदा। और पंजाब यूनिवर्सिटी का वाइस चांसलर इन्होंने लिया कि हुण RSS का बंदा ला दिता है। और बड़े सिस्टमैटिक ढंग दे नाल पंजाब यूनिवर्सिटी चों पंजाबी जिहड़ी है इंपलॉई तो पहले ही बाहर कड्ढे हुए ने। और दूजे डिपार्टमेंट जिवें असीं डिस्कस कीता सी कि ईवन MA कोर्सिस दे विच जिहड़ा ट्रांसलेटेड वर्क है उहदे च पंजाबी दी कोई थां नहीं सी, उन्हां नूं बाहर कड्ढिआ। हुण जिहड़ी खबर अज इंडियन एक्सप्रैस दी भी मेन खबर है, और ये पिछले साल इस गल की एजिटेशन शुरू हुई सी कि भी इन्होंने सिर्फ हिंदी और अंग्रेजी बोर्ड लिखण की लाइन रखी सी। और ये खबर है पंजाब यूनिवर्सिटी स्टूडेंट्स प्रोटेस्ट अगेंस्ट हिंदी सर्कुलर, पंजाबी शुड बी गिवन प्रायोरिटी। हुण जिहड़ी इन्हां दी ह्यूमन रिसोर्स डिवेलपमेंट मिनिस्ट्री है HRDM, उन्हां दा एक सर्कुलर जिहड़ा वो है ਉਹਦੇ ਚ ਉਹਨਾਂ ਨੇ ਕਿਹਾ ਕਿ ਜਿਹੜੀ ਰਾਜ ਭਾਸ਼ਾ ਹੈ, ਜਦੋਂ ਉਹ ਰਾਜ ਭਾਸ਼ਾ ਕਹਿੰਦੇ ਨੇ ਉਹ ਚੰਡੀਗੜ੍ਹ ਦੇ ਵਿੱਚ ਰਾਜ ਭਾਸ਼ਾ ਪੰਜਾਬੀ ਨਹੀਂ ਹੈ, ਉਹ ਹਿੰਦੀ ਨੂੰ ਕਹਿੰਦੇ ਨੇ ਕਿ ਰਾਜ ਭਾਸ਼ਾ ਨੂੰ ਪ੍ਰਮੋਟ ਕਰੋ। ਔਰ ਉਹਨਾਂ ਨੇ ਕਿਹਾ ਜੀ ਇੱਕ ਡਾਇਰੈਕਟੋਰੇਟ ਬਣਾਓ ਹਿੰਦੀ ਦਾ, ਔਰ ਸੈੱਲ ਦੈਟ ਕੋ ਟੇਕ ਅਪ ਮੈਟਰਸ ਰਿਲੇਟਡ ਟੂ ਦਾ ਯੂਜ਼ ਆਫ ਹਿੰਦੀ। ਹੁਣ ਇਹ ਜਿਹੜਾ ਸਰਕੂਲਰ ਆਇਆ ਉਹਨਾਂ ਦਾ ਜਾਂ ਐਡਵਾਈਜ਼ਰੀ ਆਈ ਹੈ ਹਿਊਮਨ ਰਿਸੋਰਸ ਡਿਵੈਲਪਮੈਂਟ ਮਿਨਿਸਟਰੀ ਦੀ, ਜਿਹਦੇ ਖਿਲਾਫ ਦਰਸ਼ਕ ਸਕਰੀਨ ਤੇ ਦੇਖ ਰਹੇ ਨੇ ਵੀ ਕਿਵੇਂ ਸਟੂਡੈਂਟਸ ਜਿਹੜੇ ਨੇ ਉਹ ਪ੍ਰੋਟੈਸਟ ਕਰ ਰਹੇ ਨੇ। ਉਹਨਾਂ ਨੇ ਕਿਹਾ ਦਾ ਯੂਜ਼ ਆਫ ਹਿੰਦੀ ਇਨ ਆਫਿਸਿਸ ਐਜ਼ ਵੈਲ ਐਜ਼ ਇਨ ਸੁਸਾਇਟੀ might be an advisory from the Ministry of Human Resource Development, but there was no logic in circulating such a document on the Punjab University campus, said students who took part in the drive to save the status of Punjabi last year. Students ने कहा जी ये
ਯੂਨੀਵਰਸਿਟੀ 'ਚ ਸਰਕੂਲਰ ਦਾ ਕੀ ਕੰਮ ਹੈ ਜੀ। ਕਿ ਤੁਸੀਂ ਇਹ ਕਿਉਂ ਸਾਡੇ ਤੇ ਥੋਪਣਾ ਚਾਹੁੰਦੇ ਹੋ? Students launched the drive last year as the administration was not using the language on signboards while English and Hindi were being used. ਪਿਛਲੇ ਸਾਲ ਵੀ ਸਟੂਡੈਂਟਸ ਨੇ ਸਟਰਗਲ ਕੀਤੀ, ਜਿਹੜੇ ਸਾਈਨ ਬੋਰਡ ਸੀ ਯੂਨੀਵਰਸਿਟੀ 'ਚ ਵੀ ਉਹਦੇ 'ਚ ਹਿੰਦੀ ਔਰ ਅੰਗਰੇਜ਼ੀ ਸੀ, ਪੰਜਾਬੀ ਨਹੀਂ। ਜਿਵੇਂ ਚੰਡੀਗੜ੍ਹ ਨਾਲ ਪੰਜਾਬ ਦਾ ਕੋਈ ਲਾਗਾ ਦੇਗਾ ਨਹੀਂ ਹੈ। The June 12 Ministry of Human Resource Development Advisory on the use of Raj Bhasha on the campus is likely to ignite the language debate on Punjab University campus, with syndicates set to discuss it at its September 23rd meeting. September 23 ਨੂੰ syndicates ਵੀ ਇਹੀ ਭਰੇ ਹੋਏ ਨੇ, ਇਹਨਾਂ ਨੇ ਬਿਲਕੁਲ ਖਤਮ ਕਰ ਦੇਣੇ। ਔਰ ਜਿਹੜੀ ਗੱਲ ਦਿਲਚਸਪ ਹੈ ਕਿ ਵੀ ਕਮੇਟੀ ਫਾਰਮਡ ਇਨ ਜੁਲਾਈ, ਇਹ ਉਹਨਾਂ ਨੇ ਕਮੇਟੀ ਬਣਾਈ ਐਡਵਾਈਜ਼ਰੀ ਨੇ, ਔਰ ਉਹਨਾਂ ਨੇ ਇਹ ਕਿਹਾ ਕਿ ਵੀ ਜੂਨ 12 ਨੂੰ ਉਹਨਾਂ ਨੇ ਸਰਕੂਲੇਟ ਕੀਤਾ ਹੈ, should be circulated in all the departments of campus for compliance of the content of the letter at their level and spirit of the letter be followed. ਹੁਣ ਇਹ ਲੈਟਰ ਕੀ ਹੈ ਜਿਹੜਾ ਉਹਨਾਂ ਨੇ ਸਰਕੂਲੇਟ ਕੀਤਾ ਹੈ ਕਿ ਜੀ spirit of the letter should be followed. The advisory calls for using the Hindi language with pride at workplaces and social gatherings. ਇਹ ਸਰਕੂਲਰ ਕਹਿੰਦਾ ਹੈ ਕਿ ਜੀ ਤੁਸੀਂ ਫਖਰ ਦੇ ਨਾਲ ਜਿੱਥੇ ਤੁਸੀਂ ਆਪਸ 'ਚ ਗੈਦਰਿੰਗਸ ਵੀ ਬੈਠਦੇ ਹੋ ਉੱਥੇ ਹਿੰਦੀ ਬੋਲੋ, ਕੰਮ ਦੀ ਥਾਂ ਤੇ ਵੀ ਹਿੰਦੀ ਬੋਲੋ ਬੜੇ ਫਖਰ ਦੇ ਨਾਲ। ਦੇਖੋ, ਈਵਨ ਲੈਕਚਰਸ ਐਟ ਸੈਮੀਨਾਰਸ ਔਰ ਪਬਲਿਕ ਗੈਦਰਿੰਗਸ ਸ਼ੁੱਡ ਬੀ ਇਨ ਹਿੰਦੀ, ਕਿ ਜਿਹੜੇ ਤੁਸੀਂ ਲੈਕਚਰ ਰੱਖਣੇ ਨੇ, ਤੁਹਾਡੇ ਸੈਮੀਨਾਰ ਨੇ, ਉਹ ਹਿੰਦੀ 'ਚ ਹੋਣੇ ਚਾਹੀਦੇ ਨੇ। ਸਟੇਟਸ ਦਾ ਐਡਵਾਈਜ਼ਰੀ, ਇਟ ਐਨਕਰੇਜਸ ਦਾ ਯੂਜ਼ ਆਫ ਵਰਡਸ। ਉਹ ਕਹਿੰਦੇ ਨੇ ਵੀ ਜਦੋਂ ਤੁਹਾਡੇ ਸਟੂਡੈਂਟਸ ਜਿਹੜੇ ਤੁਸੀਂ ਹੋ ਸਿਰਫ ਇਹ ਲਫ਼ਜ਼ ਹੀ ਇਸਤੇਮਾਲ ਕਰੋ। ਕਿਹੜੇ? नमस्ते, नमस्कार श्रीमान जी, महोदय, मान्यवर, कृपया। ਹੁਣ ਇਹਨੂੰ ਕਹਿੰਦੇ ਨੇ ਗੁਲਾਮੀ ਕੀ ਹੁੰਦੀ ਹੈ ਜੀ, ਕਿ ਵੀ ਸਾਡੇ ਜਿਹੜੇ ਲਫ਼ਜ਼ ਨੇ ਜੀ ਆਇਆਂ ਨੂੰ ਬਿਲਕੁਲ ਜਦੋਂ ਅਸੀਂ ਕਹਿੰਦੇ ਹਾਂ ਤੇ ਸੱਚਮੁੱਚ ਹੀ ਤੁਹਾਡਾ ਤਨ ਤੇ ਮਨ 'ਚ ਉਹ ਮਹਿਸੂਸ ਹੁੰਦਾ। ਔਰ ਸਾਡੇ ਇੱਕ ਵੀਡੀਓ ਤੇ ਇੱਕ ਪਾਕਿਸਤਾਨੀ ਭਰਾ ਨੇ ਕਮੈਂਟ ਕੀਤੇ ਸੀ ਕਿ ਪ੍ਰੋਗਰਾਮ ਤਾਂ ਸਿਆਸੀ ਤੌਰ ਤੇ ਜਾਂ ਦੂਜਾ ਤੁਹਾਡਾ ਤਜ਼ੀਆ ਹੁੰਦਾ ਹੀ ਹੈ, ਪਰ ਜਦੋਂ ਤੁਸੀਂ ਪੰਜਾਬੀ 'ਚ ਗੱਲ ਕਰਦੇ ਹੋ ਤਾਂ ਹਰ ਗੱਲ ਦਾ ਬੜਾ ਸੋਹਣਾ ਇੱਕ ਚਿਹਰਾ ਮੁਖੜਾ ਨਜ਼ਰ ਆਉਂਦਾ। ਹਾਲਾਂ ਮੇਰੀ ਵੀ ਇੱਕ ਕਮਜ਼ੋਰੀ ਹੈ, ਅੰਗਰੇਜ਼ੀ ਦੇ ਲਫ਼ਜ਼ ਵੀ ਆ ਜਾਂਦੇ ਕਈ ਵਾਰ ਮੈਨੂੰ, ਮੈਂ ਇਸ ਲਈ ਵੀ ਇਹ ਲਫ਼ਜ਼ ਇਸਤੇਮਾਲ ਕਰਦਾ ਕਿ ਹੁਣ ਦੋਨੋਂ ਪਾਸਿਆਂ ਦੇ ਪੰਜਾਬਾਂ ਦੀ ਜ਼ਬਾਨ 'ਚ ਵੀ ਇੰਨਾ ਫਰਕ ਹੈ ਕਿ ਜੋ ਇਹ ਮੈਂ ਇਧਰਲਾ ਇਸਤੇਮਾਲ ਕਰ ਰਿਹਾ ਹੋਵਾਂ ਤੇ ਫਿਰ ਉਧਰਲਿਆਂ ਨੂੰ ਸਮਝ ਨਹੀਂ ਆਉਂਦੀ, ਤੇ ਕਈ ਮੈਨੂੰ ਆਪਣੇ ਕਹਿਣਗੇ ਜੀ ਤੁਹਾਡੀ ਜ਼ਬਾਨ 'ਚ ਫਾਰਸੀ ਬੜੀ ਹੈ। ਤਾਂ ਸੋ ਉਸ ਲਈ ਜਦੋਂ ਤੁਸੀਂ ਅੰਗਰੇਜ਼ੀ ਲਫ਼ਜ਼ ਇਸਤੇਮਾਲ ਕਰ ਦਿੰਦੇ ਹੋ ਉਹਦਾ ਮਤਲਬ ਹੁੰਦਾ ਵੀ ਜੇ ਕਿਸੇ ਨੂੰ ਦੋਨੋਂ ਖਿੱਤਿਆਂ ਦਾ ਪੰਜਾਬੀ ਲਫ਼ਜ਼ ਨਹੀਂ ਵੀ ਸਮਝ ਆਇਆ ਅੰਗਰੇਜ਼ੀ ਵਾਲਾ ਆ ਜਾਏਗਾ। ਪਰ ਉਹਦੇ 'ਚ ਹੁਣ ਇਹ ਕਹਿੰਦੇ ਨੇ ਵੀ ਨਹੀਂ, ਤੁਸੀਂ ਇਹ ਨਹੀਂ ਕਹਿਣਾ, ਤੁਸੀਂ ਸਤਿ ਸ੍ਰੀ ਅਕਾਲ ਨਹੀਂ ਕਹਿਣਾ, ਜਾਂ ਅਸਲਾਮ ਅਲੈਕਮ ਨਹੀਂ ਕਹਿਣਾ, ਜਾਂ ਵਿਛੜਨ ਲੱਗਿਆ ਰੱਬ ਰਾਖਾ ਨਹੀਂ ਕਹਿਣਾ। ਗੱਲ ਤਾਂ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ, ਇਹ ਹੈ ਜਿਹੜਾ ਗੰਗਾ ਜਮਨਾ ਤਹਿਜ਼ੀਬ ਹੈ, ਇਹ ਕੀ ਲਫ਼ਜ਼ ਨੇ? ਨਮਸਤੇ, ਨਮਸਕਾਰ, ਸ਼੍ਰੀਮਾਨ ਜੀ, ਮਹੋਦय, ਮਾਨਯਵਰ। ਹੁਣ ਅਸੀਂ ਕਹਿੰਦੇ ਆ, ਅਸੀਂ ਤਾਂ ਕਹਿੰਦੇ ਜੀ ਅਸੀਂ ਤੁਹਾਨੂੰ ਸਿਰ ਮੱਥੇ ਤੇ ਬਿਠਾਉਂਦੇ, ਤੁਸੀਂ ਸਾਡੇ ਬਜ਼ੁਰਗ ਹੋ, ਤੁਸੀਂ ਵੱਡੇ ਹੋ, ਤੁਸੀਂ। ਹੁਣ ਇਹਨਾਂ ਲਫ਼ਜ਼ਾਂ ਦੇ ਵਿੱਚ ਜਿੰਨੀ ਅਮੀਰੀ ਪੰਜਾਬੀ ਜ਼ਬਾਨ ਦੇ ਵਿੱਚ ਹੈ ਉਨੀ ਕਿਹਦੇ ਕੋਲ ਹੈ? ਲੇਕਿਨ ਜਦੋਂ ਅਸੀਂ ਗੁਲਾਮੀ ਨੂੰ ਜਿਹੜਾ ਉਹ ਡਿਫਾਈਨ ਕਰਦੇ ਆ, ਉਸ ਦੀਆਂ ਅਲਾਮਤਾਂ ਦੀ ਗੱਲ ਕਰਦੇ ਹਾਂ। ਔਰ ਇਹ ਗੱਲ ਜਿਹੜੀ ਹੈ ਜਿਹੜੀ ਅੰਤਰਪ੍ਰੀਤ, ਇੱਕ ਸਟੂਡੈਂਟ who took part in Punjabi language drive in 2017 said, education is already undergoing centralization with the RSS promoting their agenda of Hinduism. ਉਹਨੇ ਕਿਹਾ ਜੀ ਆਲਰੇਡੀ RSS ਉੱਤੋਂ ਜਿਹੜੀ ਆ ਉਹ ਲਾਗੂ ਕਰ ਰਹੀ ਹੈ ਸਾਰੇ ਪਾਸੇ ਹਿੰਦੀ ਨੂੰ। ਔਰ ਉਹਨਾਂ ਦੇ ਬਟ the use of Hindi instead of English at a university in Chandigarh doesn't make sense as the city was formed from the villages of Punjab. ਵੀ ਆਲਰੇਡੀ ਪੰਜਾਬ ਦੇ ਪਿੰਡ ਤੁਸੀਂ ਉਜਾੜ ਕੇ ਸ਼ਹਿਰ ਬਣਾਇਆ ਹੈ, ਯੂਨੀਵਰਸਿਟੀ ਦਾ ਨਾਮ ਪੰਜਾਬ ਯੂਨੀਵਰਸਿਟੀ ਹੈ, ਉੱਥੇ ਤੁਸੀਂ ਜਿਹੜਾ ਉਹ ਹਿੰਦੀ ਜਿਹੜੀ ਹੈ ਉਹ ਠੋਸ ਰਹੇ ਹੋ ਤੁਸੀਂ। ਉਹਨਾਂ ਜਿਹੜੇ ਸਟੂਡੈਂਟਸ ਨੇ ਜਿਹਦੀ ਮੈਜੋਰਿਟੀ ਅੱਜ ਵੀ ਜਿਹੜੇ ਉਹਦੇ ਕਾਲਜਸ ਨੇ, ਆਲਮੋਸਟ ਮੈਜੋਰਿਟੀ ਕਾਲਜਸ ਕੀ 80% ਦੇ ਨੇੜੇ ਪੰਜਾਬ ਦੇ ਨੇ ਜਿਹੜੇ ਪੰਜਾਬ ਯੂਨੀਵਰਸਿਟੀ ਨਾਲ ਐਫੀਲੀਏਟਡ ਨੇ। ਹਿਮਾਚਲ ਨੇ ਆਪਣੀ ਯੂਨੀਵਰਸਿਟੀ ਬਣਾ ਰਹੀ ਹੈ, ਹਰਿਆਣੇ ਦੀ ਆਪਣੀ ਕੁਰੂਕਸ਼ੇਤਰਾ ਯੂਨੀਵਰਸਿਟੀ ਹੈ, ਉਹਨਾਂ ਦੇ ਕਾਲਜ ਨਹੀਂ ਨੇ ਪੰਜਾਬ ਯੂਨੀਵਰਸਿਟੀ ਨਾਲ। ਚੰਡੀਗੜ੍ਹ ਦੇ ਵੀ ਥੋੜੇ ਕਾਲਜ ਨੇ ਕਿਉਂਕਿ ਚੰਡੀਗੜ੍ਹ ਕੋ ਬਹੁਤ ਆਬਾਦੀ ਵੀ ਨਹੀਂ ਹੈ। ਪਰ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਇਹ ਹੀ ਐਡਿਡ
that Punjabi should be given priority according to the region and the Hindi couldn't become more prominent here. ਕਿ ਵੀ ਸਾਡਾ ਖਿੱਤਾ ਹੈ, ਇਥੋਂ ਤੁਸੀਂ ਪੰਜਾਬੀ ਗਾਇਬ ਕਰਕੇ ਜਾਂ ਅੰਗਰੇਜ਼ੀ ਜਿਹੜੀ ਆਲਰੇਡੀ ਹੈ ਉਹ ਤੁਸੀਂ ਕਹੋ ਜੀ ਹਿੰਦੀ ਲਾਗੂ ਕਰਨੀ ਹੈ ਜੀ. This is an attempt at finishing the regional language ਕਿ ਇਹ ਸਾਡੀ ਮਾਂ ਬੋਲੀ ਨੂੰ ਖਤਮ ਕਰਨ ਦਾ ਇਹ ਇਹਨਾਂ ਦਾ ਜਿਹੜਾ ਮਾੜਾ ਇਰਾਦਾ ਹੈ. English is the dominant language in higher education, but even Hindi for us is from the outside. अंग्रेजी तो हायर एजुकेशन का समझ आई, साडे लिए हिंदी आउटसाइड जुबान है, साडी जुबान नहीं है. Here in Punjab we are under pressure of using Hindi, said Harmandeep, spokesperson of Students for Society. बाकी भी स्टूडेंट्स ਦੀਆਂ स्टेटमेंट्स ने, सो मैं होर वाल नहीं जावांगा. ਜ਼ਾਹਰ है कि गुलामी ਦੀਆਂ दुश्मन समझदा है, उन्होंने किन्ने पासियों अटैक किया होया और ऑलरेडी पंजाब यूनिवर्सिटी जड़ा RSS का दुमछला लिया के वाइस चांसलर लाया. हालांकि RSS ਜਾਂ ਆਰੀਆ ਸਮਾਜੀਆਂ ਦਾ ਇੰਪੈਕਟ ਤਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਪਹਿਲੇ ਦਿਨ ਤੋਂ ਹੀ ਰਿਹਾ. ਇਹਨਾਂ ਦੀ ਮੈਜੋਰਿਟੀ ਰਹੀ ਹੈ ਔਰ ਸੈਨੇਟ ਦੇ ਫੈਸਲੇ ਆਪਣੀ ਮਰਜ਼ੀ ਦੇ ਨਾਲ ਸੈਨੇਟ ਕਰਦੀ ਰਹੀ ਹੈ. ਪਰ ਜਿਹੜੀ ਥੋੜੀ ਬਹੁਤ ਆਸ ਸੀ ਕਿ ਭਾਈ ਸਾਡੀ ਇਹੀ ਨਹੀਂ ਵੀ ਇਕੱਲਾ ਸ਼ਹਿਰ ਗਿਆ ਚੰਡੀਗੜ੍ਹ ਦਾ ਕਲਚਰ ਯੂਨੀਵਰਸਿਟੀ ਦੇ ਹਵਾਲੇ ਨਾਲ, ਜਿਹੜੀ ਯੂਨੀਵਰਸਿਟੀ ओरिजिनल लाहौर च और उस तो बाद जिहड़ी है लाहौर इधर आई और अज अपनी पंजाब यूनिवर्सिटी दे विच तुसीं अपनी ज़बान दे लफज नहीं बोल सकते. अपनियां गैदरिंग्स दे विच जी, अपने इकट्ठां दे विच मजबियां दे विच भी वो कहंदे ने कि तुसीं हिंदी बोलनी है. सैमीनार भी हिंदी च करवाने ने और नमस्कार महोदया और ये कहना. हुण अगला ये होना है भी तुसीं ट्रेन नहीं कह सकते, ਤੁਸੀਂ ਉਹਨੂੰ ਕਹੋਗੇ ਲੋ ਪਤਗਾਮਨੀ. ਫਿਰ ਤੁਸੀਂ ਸਿਗਨਲ ਨਹੀਂ ਕਹਿ ਸਕਦੇ, ਉਹਨੂੰ ਤੁਸੀਂ ਕਹਿਣਾ ਲੋ ਪਤਗਾਮਨੀ ਪਥ ਪ੍ਰਦਰਸ਼ਕ ਯੰਤਰ. ਓ ਮਾਈ ਗੁੱਡਨੈਸ. ਤੁਸੀਂ ਪਲੇਟਫਾਰਮ ਨਹੀਂ ਕਹਿ ਸਕੋਗੇ, ਉਹਨੂੰ ਕਹਿਣਾ ਲੋ ਪਤਗਾਮਨੀ ਵਿਸ਼ਰਾਮ ਗ੍ਰਹਿ. ਓ ਗॉड. ਹੁਣ ਇਹ ਜਿਹੜੀ ਹੈ ਇਹ ਹਿੰਦੀ ਅੱਜ ਉੱਥੇ ਲਾਗੂ ਹੋ ਰਹੀ ਹੈ ਔਰ ਫਿਰ ਵੀ ਜੇ ਸਾਨੂੰ ਲੱਗਦਾ ਹੈ ਵੀ ਤੁਸੀਂ ਉਹ ਐ ਕਰਨ ਵਾਲੇ ਜਿਹੜੇ ਨੇ ਪਾ ਕੇ ਮੋਰਾਂ ਦੇ ਖੰਭ ਪਾ ਕੇ ਨੱਚ ਰਹੇ ਨੇ ਜਿਵੇਂ ਸਾਰਾ ਪੰਜਾਬ ਨੱਚ ਰਿਹਾ, ਬੋਲੀਆਂ ਪਾ ਰਿਹਾ, ਬੋਲੀਆਂ ਤੁਹਾਡੀਆਂ ਬਣਾ ਰਹੇ ਨੇ. ਦੇਖੋ ਸਾਡੀ ਲੈਂਗੁਏਜ ਚੇਂਜ ਕਰਤੀ ਇਹਨਾਂ ਨੇ, ਹਿੰਦੀ ਬਣਾਤੀ ਹੈ, ਕਹਿੰਦੇ ਹਿੰਦੀ ਬੋਲੋ, ਵੈਰੀ ਬੈਡ. ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ. TV 84 ਸਿੱਖਾਂ ਕਸ਼ਮੀਰੀਆਂ ਦੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਨੇ ਦੇ ਹੱਕਾਂ ਦਾ ਹਾਮੀ ਹੈ. ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ. ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ. ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694. Viewers, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ. ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ.